ਦੋਸਤੋ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਹਾਂ ਉਹ ਹੈਗਾ ਟਾਈਮਿੰਗ ਦਾ ਇੰਪੋਰਟੈਂਸ ਆਫ ਟਾਈਮਿੰਗ ਇਨ ਯੋਰ ਲਾਈਫ। ਟਾਈਮਿੰਗ ਇਜ਼ ਐਵਰੀਥਿੰਗ। ਤੁਸੀਂ ਕਿਸੇ ਵੀ ਜਗ੍ਹਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਓ, ਕਈ ਵਾਰ ਤੁਹਾਨੂੰ ਕੈਰੀਅਰ ਚੇਂਜ ਕਰਨਾ, ਰਿਲੇਸ਼ਨਸ਼ਿਪ ਦੇ ਵਿੱਚ ਜਾਂ ਈਵਨ ਖੇਡਾਂ ਦੇ ਵਿੱਚ ਵੀ ਟਾਈਮਿੰਗ ਮੈਟਰਸ। ਜੇ ਤੁਸੀਂ ਸਹੀ ਟਾਈਮ ਦੇ ਉੱਤੇ ਕੋਈ ਕੰਮ ਕਰਦੇ ਹੋ ਉਹ ਵਧੀਆ ਹੋ ਜਾਊਗਾ। ਜੇ ਤੁਸੀਂ ਆਪਣਾ ਟਾਈਮ ਖੁੰਝਾ ਲਿਆ ਤਾਂ ਹੋ ਸਕਦਾ ਤੁਹਾਨੂੰ ਉਹਦੀਆਂ ਪ੍ਰੋਬਲਮ ਆਉਣਗੀਆਂ, ਕਿਉਂਕਿ ਸਮਾਂ ਮੈਟਰ ਕਰਦਾ। ਸਮਾਂ ਰੁਕਦਾ ਨਹੀਂ ਨਾ। ਵੈਨ ਸ਼ੁਡ ਯੂ ਮੇਕ ਇੰਪੋਰਟੈਂਟ ਡਿਸੀਜਨਸ। ਆਪਣੀ ਜ਼ਿੰਦਗੀ ਦੇ ਜਿਹੜੇ ਇੰਪੋਰਟੈਂਟ ਡਿਸੀਜਨਸ ਆ ਉਹਦੇ ਲਈ ਕਿਹੜਾ ਟਾਈਮ ਬੈਠੇ, ਕਿਉਂਕਿ ਹਰ ਨੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜਾਵ ਆਉਣੇ ਹੈ, ਉਹਦੇ ਚ ਉਹਨੇ ਡਿਸੀਜਨ ਲੈਣੇ ਹਨ, ਤੇ ਜਿਹੜਾ ਇੰਪੋਰਟੈਂਟ ਡਿਸੀਜਨਸ ਹਨ ਉਹ ਤੁਸੀਂ ਕਿਹੜੇ ਸਮੇਂ ਤੇ ਲਵੋ। ਇਹ ਡਿਪੈਂਡ ਕਰਦਾ ਇਨਸਾਨ ਦੀ ਕ੍ਰੋਨੋਟਾਈਪ ਤੇ। ਉਹਨੂੰ ਕ੍ਰੋਨੋਟਾਈਪ ਕਹਿੰਦੇ ਆ। ਜਿਹੜੀ ਗੱਲ ਹੈ, ਤਿੰਨ ਟਾਈਪ ਦੇ ਵਿੱਚ ਇਨਸਾਨਾਂ ਨੂੰ ਵੰਡਿਆ ਜਾ ਸਕਦਾ। ਇੱਕ ਤਾਂ ਹੈ ਲਾਰਕ ਹੁੰਦੇ ਆ ਉਹ ਜਿਹੜੇ अर्ਲੀ ਮਾਰਨਿੰਗ ਪਰਸਨ, ਜਿਹੜੇ ਰਾਤ ਨੂੰ ਸਹੀ ਸਮੇਂ ਤੇ ਸੌਂ ਜਾਂਦੇ ਆ, अर्ਲੀ ਉੱਠ ਖੜਦੇ ਆ। ਤੇ ਜਿਹੜੇ ਆਵਲਸ ਹੈਗੇ ਆ ਉਹ ਤਾਂ ਈਜ਼ੀ ਹੈਗਾ, ਰਾਈਟ। ਉਹ ਬੰਦੇ ਉਹ ਹਨ, ਇਨਸਾਨ ਉਹ ਹਨ ਜਿਹੜੇ ਰਾਤ ਨੂੰ ਲੇਟ ਤੱਕ ਜਾਗਦੇ ਆ ਫਿਰ ਲੇਟ ਤੱਕ ਸੌਂਦੇ। ਇਨ ਦਾ ਮਿਡਲ ਵਿਚ ਇਜ਼ ਕਾਲਡ ਥਰਡ ਬਰਡਸ। ਕਈ ਵਾਰ ਇਨਸਾਨ ਕਹਿੰਦੇ ਆ ਵੀ ਮੀਲ ਕਿਹੜਾ ਚੰਗਾ, ਕਿਹੜੀ ਟਾਈਮਿੰਗ ਬੈਟਰ ਆ ਖਾਣ ਦੀ ਸਵੇਰੇ ਜਾਂ ਸਾਰਾ ਦਿਨ ਚ। ਆਪਾਂ ਨੂੰ ਬ੍ਰੇਕਫਾਸਟ ਚੰਗਾ ਕਿ ਲੰਚ ਚੰਗਾ ਜਾਂ ਡਿਨਰ ਚੰਗਾ, ਜਾਂ ਕੀ ਆਪਾਂ ਨੂੰ ਕਦੋਂ ਖਾਣਾ ਚਾਹੀਦਾ। ਬਹੁਤ ਵਾਰੀ ਸੁਣਨ ਚ ਮਿਲਿਆ ਹੋਊਗਾ ਜਿਹੜਾ ਨਾ ਬ੍ਰੇਕਫਾਸਟ ਇਜ਼ ਦਾ ਮੋਸਟ ਇੰਪੋਰਟੈਂਟ ਮੀਲ ਆਫ ਦਾ ਡੇ। ਉਹਦੇ ਪਿੱਛੇ ਸਟੱਡੀ ਹੋਈ, ਉਹਦਾ ਰਿਜ਼ਲਟ ਹੈ ਇਹ ਵੀ ਬ੍ਰੇਕਫਾਸਟ ਜਿਹੜਾ ਹੈਗਾ ਡਜ਼ ਨਾਟ ਮੈਟਰ। ਜਦੋਂ ਤੁਸੀਂ ਖਾ ਲਓ ਭਾਵੇਂ ਨਾ ਖਾ ਲਓ, ਡਜ਼ਨਟ ਮੈਟਰ। ਲੰਚ ਇਜ਼ ਦਾ ਮੋਸਟ ਇੰਪੋਰਟੈਂਟ ਮੀਲ। ਤੇ ਜੇ ਤੁਸੀਂ ਡਾਕਟਰ ਦੇ ਜਾਣਾ ਤਾਂ ਉਹ ਮਾਰਨਿੰਗ ਅਪਾਇੰਟਮੈਂਟ ਲਵੋ। ਮਾਰਨਿੰਗ ਵੀ ਪਹਿਲੀ ਨਾ ਲਵੋ, ਦੂਸਰੀ ਤੀਸਰੀ ਚੌਥੀ ਜਾ ਕੇ ਅਪਾਇੰਟਮੈਂਟ ਜਿਹੜੀ ਜੇ ਟਾਈਮ ਦੇ ਹਿਸਾਬ ਨਾਲ ਮਿਲਦੀ ਆ ਤਾਂ ਬੈਟਰ ਹੈ। ਕਦੇ ਵੀ ਬ੍ਰੇਕ ਦੇ ਕੋਲੋਂ ਨਾ ਅਪਾਇੰਟਮੈਂਟ ਲਵੋ। ਇੱਕ ਹੋਰ ਡਿਸੀਜਨ ਹੈ, ਉਹ ਬੜਾ ਇੰਪੋਰਟੈਂਟ ਡਿਸੀਜਨ ਆ, ਉਹ ਹੈਗਾ ਵੀ ਜ਼ਿੰਦਗੀ ਦੇ ਵਿੱਚ ਵਿਆਹ ਕਦੋਂ ਕਰਾਉਣਾ ਚਾਹੀਦਾ, ਕਿਹੜੀ ਏਜ 'ਚ ਕਰਾਉਣਾ ਚਾਹੀਦਾ। ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਮਤਲਬ ਇਸ ਗੱਲ ਤੇ ਕਈ ਵਾਰੀ ਉਹ ਸੋਚਦੇ ਹਨ ਵੀ ਮੈਂ ਲੇਟ ਕਰਨਾ ਜਾਂ ਪਹਿਲਾਂ ਕਰਨਾ। ਉਹ ਕਿਹੜੇ ਸਮੇਂ ਤੇ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ। ਤੁਸੀਂ 24 ਸਾਲ ਦੀ ਉਮਰ 'ਚ ਵਿਆਹ ਕਰਦੇ ਹੋ ਤੇ 25 ਸਾਲ ਦੇ ਵਿੱਚ ਉਹਦੇ 'ਚ 10 ਕੇ 12% ਡਿਵੋਰਸ ਰੇਟ ਜ਼ਿਆਦਾ। ਸੋ ਜਿਹੜੀ 25 ਸਾਲ ਦੀ ਉਮਰ ਆ ਉਹ ਗੁੱਡ ਸਟਾਰਟਿੰਗ ਏਜ ਆ ਮੈਰਿਜ ਦੀ, ਰਾਈਟ। 24 ਸਾਲ ਜਾਂ 23 ਸਾਲ ਉਹਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਥੋੜਾ ਜਿਹਾ ਦੂਸਰਾ ਹੋ ਜਾਂਦਾ। 32 ਸਾਲ ਦੀ ਉਮਰ ਤੱਕ ਤੁਹਾਡੇ ਜਿਹੜੇ 30-32 ਸਾਲ ਦੀ ਉਮਰ ਤੱਕ ਤੁਹਾਡੇ ਏਜ ਜਿਹੜੀ ਹੈ ਉਹ ਬੈਟਰ ਏਜ ਆ ਮੈਰਿਜ ਦੀ। ਉਸ ਤੋਂ ਬਾਅਦ ਫਿਰ ਜੇ 32 ਤੋਂ ਟੱਪਦੇ ਹੋ ਫਿਰ ਸਮਝ ਲਓ ਵੀ ਤੁਹਾਡੇ ਜਿਹੜਾ 32 ਤੋਂ ਬਾਅਦ ਫਿਰ ਤੁਹਾਡੀ ਡਿਵੋਰਸ ਰੇਟ ਥੋੜਾ ਜਿਹਾ ਵਧਣਾ ਸ਼ੁਰੂ ਹੋ ਜਾਂਦਾ। ਨੈਪ ਲੈਣਾ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਉਹ, ਜਾਂ ਆਰਾਮ ਕਰਨਾ, ਉਹ ਕਿਹੜਾ ਜ਼ਰੂਰੀ ਹੈ ਤੇ ਉਹਦੀ ਟਾਈਮਿੰਗ ਕੀ ਹੈ। ਜਿਹੜਾ ਨੈਪ ਆ ਨਾ, ਜਿਹੜਾ ਤੁਸੀਂ ਸਮਝ ਲਓ ਵੀ ਦੁਪਹਿਰੇ ਆਰਾਮ ਕਰਨਾ, ਉਹ ਬਹੁਤ ਹੀ ਇੰਪੋਰਟੈਂਟ ਆ। ਉਹਦੇ ਵਿੱਚ ਜਿਹੜੀ ਟਾਈਮਿੰਗ ਆ ਨਾ, ਉਹ ਲੰਚ ਟਾਈਮ ਤੁਸੀਂ ਖਾ ਕੇ ਥੋੜਾ ਜਿਹਾ ਵਾਕ ਕਰਕੇ ਫਿਰ ਜੇ 5-10 ਮਿੰਟ ਆਰਾਮ ਕਰ ਲਵੋ, ਮੈਕਸਿਮਮ 25 ਮਿੰਟ ਤੋਂ ਵੱਧ ਨਹੀਂ ਸੌਣਾ, ਕਿਉਂਕਿ ਜੇ 25 ਮਿੰਟ ਤੋਂ ਵੱਧ ਸੌਂਗੇ ਤਾਂ ਜਿਹੜਾ ਤੁਹਾਡਾ ਸਲੀਪ ਪੈਟਰਨ ਆ ਉਹ ਚੇਂਜ ਹੋ ਜਾਣਾ। ਫਿਰ ਤੁਸੀਂ ਰਾਤ ਨੂੰ ਨਹੀਂ ਸੌਂ ਸਕੋਗੇ, ਫਿਰ ਉਹਦੇ ਤੁਹਾਨੂੰ ਪ੍ਰੋਬਲਮ ਆਊਗੀ। ਤੁਹਾਨੂੰ ਕਦੋਂ ਐਕਸਰਸਾਈਜ਼ ਕਰਨੀ ਚਾਹੀਦੀ ਹੈ? ਦੋਸਤੋ, ਤੁਹਾਡਾ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਗਟ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਹਾਂ ਉਹ ਹੈਗਾ ਟਾਈਮਿੰਗ ਦਾ, ਇੰਪੋਰਟੈਂਸ ਆਫ ਟਾਈਮਿੰਗ ਇਨ ਯੋਰ ਲਾਈਫ। ਜਿਹੜੀ ਕਈ ਵਾਰੀ ਆਪਾਂ ਦੇਖਦੇ ਹਾਂ, ਕਈ ਵਾਰੀ ਇਹ ਹੁੰਦਾ ਬੰਦਾ ਕਹਿੰਦਾ ਉਹ ਰਾਈਟ ਪਲੇਸ ਐਟ ਦਾ ਰਾਈਟ ਟਾਈਮ। ਸੋ ਟਾਈਮਿੰਗ ਮੈਟਰਸ। ਤੇ ਰਾਈਟ ਟਾਈਮਿੰਗ ਦਾ ਮਤਲਬ ਕੀ ਆ? ਰਾਈਟ ਟਾਈਮਿੰਗ ਦਾ ਮਤਲਬ ਹੈਗਾ ਵੀ ਉਸ ਅਪਰੋਪਰੀਏਟ ਜਿਹੜਾ ਵੀ ਤੁਸੀਂ ਮੂਮੈਂਟ ਹੈਗਾ, ਜੇ ਕੋਈ ਉਸ ਤੇ ਐਕਸ਼ਨ ਕਰਦੇ ਹੋ, ਉਸ ਤੇ ਡਿਸੀਜਨ ਲੈਂਦੇ ਹੋ, ਤੇ ਉਹ ਜੇ ਤੁਹਾਡਾ ਸਕਸੈਸਫੁਲ ਹੁੰਦਾ ਹੈ ਤਾਂ ਤੁਸੀਂ ਇਹ ਕਹਿੰਦੇ ਹੋ ਵੀ ਉਹ ਤੁਹਾਡੀ ਟਾਈਮਿੰਗ ਵਧੀਆ ਸੀਗੀ। ਤੇ ਟਾਈਮਿੰਗ ਮੈਨੀ ਟਾਈਮਸ ਮੇਕਸ ਅ ਹਿਊਜ ਡਿਫਰੈਂਸ। ਟਾਈਮਿੰਗ ਇਜ਼ ਐਵਰੀਥਿੰਗ, ਰਾਈਟ। ਤੁਸੀਂ ਕਿਸੇ ਵੀ ਜਗ੍ਹਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਓ, ਕਈ ਵਾਰ ਤੁਹਾਨੂੰ ਕੈਰੀਅਰ ਚੇਂਜ ਕਰਨਾ, ਰਿਲੇਸ਼ਨਸ਼ਿਪ ਦੇ ਵਿੱਚ ਜਾਂ ਈਵਨ ਖੇਡਾਂ ਦੇ ਵਿੱਚ ਵੀ ਟਾਈਮਿੰਗ ਮੈਟਰਸ। ਓਕੇ, ਸੋ ਅੱਜ ਆਪਾਂ ਜਿਹੜੇ ਟੌਪਿਕ ਤੇ ਗੱਲ ਕਰਾਂਗੇ ਉਹ ਇਸੇ ਤੇ ਹੀ ਹੈ ਵੀ ਪਰਫੈਕਟ ਟਾਈਮਿੰਗ ਜ਼ਿੰਦਗੀ ਦੇ ਵਿੱਚ ਉਹ ਕਿਹੜੀ ਹੈ, ਰਾਈਟ ਟਾਈਮਿੰਗ ਕਿਵੇਂ ਹੈ। ਇੱਕ ਗੱਲ ਸਮਝਣ ਦੀ ਜ਼ਰੂਰਤ ਇੱਥੇ ਹੈ ਕਿ ਜਿਹੜੀ ਟਾਈਮਿੰਗ ਹੈ ਨਾ, ਮੇਰੇ ਹਿਸਾਬ ਨਾਲ ਉਹ ਆਰਟ ਵੀ ਆ ਤੇ ਉਹ ਸਾਇੰਟੀਫਿਕ ਵੀ ਆ, ਰਾਈਟ। ਉਹ ਸਾਇੰਸ ਵੀ ਆ ਤੇ ਉਹ ਆਰਟ ਵੀ ਆ। ਆਰਟ ਲਈ ਸਮਝ ਲਓ ਵੀ ਤੁਹਾਡਾ ਤਿਆਰ ਹੋਣਾ, ਉਸ ਲਈ ਉਸ ਮੌਕੇ ਤੇ ਉਸ ਓਪਰਚੁਨਿਟੀ ਟੂ ਅਵੇਲ ਕਰਨ ਲਈ ਪਹਿਲਾਂ ਤਿਆਰ ਹੋਣਾ ਜ਼ਰੂਰੀ ਹੈ। ਤੁਹਾਡੀ ਇੰਟਰਨਲ ਜਿਹੜੀ ਹੈ ਉਹ ਤੁਹਾਡੀ ਸੋਲ, ਤੁਹਾਡੀ ਆਤਮਾ ਕਿਵੇਂ ਤੁਹਾਨੂੰ ਦੱਸਦੀ ਆ, ਤੁਹਾਡੇ ਕੋਲ ਐਕਸਪੀਰੀਅੰਸ ਕਿੰਨਾ ਹੈ, ਉਹ ਸਾਰੀਆਂ ਚੀਜ਼ਾਂ ਪਲੇ ਕਰਦੀਆਂ, ਉਹ ਆਰਟ 'ਚ ਆ ਜਾਂਦੇ ਆ।
ਪਰ ਸਾਇੰਸ ਵੀ ਹੈ, ਇਸ ਦੇ ਪਿੱਛੇ ਸਾਇੰਸ ਵੀ ਹੈ, ਕਿਉਂਕਿ ਆਪਾਂ 99% ਹਿਊਮਨ ਬੀਇੰਗਸ ਜੋ ਸਿਮਿਲਰ ਹੀ ਆ ਸਾਰੇ, ਪਰ ਫਿਰ ਵੀ ਅਸੀਂ ਡਿਫਰੈਂਟ ਆ, ਤੇ ਹਰ ਦਾ ਲਾਈਫ ਐਕਸਪੀਰੀਅੰਸ ਵੀ ਉਹ ਡਿਫਰੈਂਟ ਆ। ਸੋ ਜਿਵੇਂ ਆਪਾਂ ਲਾਈਫ ਨੂੰ ਐਕਸਪੀਰੀਅੰਸ ਕਰਦੇ ਆ, ਉਹਦੇ ਵਿੱਚ ਉਹਦੀਆਂ ਟਾਈਮਿੰਗਸ ਆ, ਉਹ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਆ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਕੁਛ ਮੁੱਦਿਆਂ ਨੂੰ ਲੈ ਕੇ, ਜਿਵੇਂ ਤੁਹਾਨੂੰ ਇੰਪੋਰਟੈਂਟ ਡਿਸੀਜਨ ਲੈਣੇ ਹੋਣ ਜੇ, ਉਹਦੀ ਟਾਈਮਿੰਗ ਕਿਹੜੀ ਆ, ਕਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਇੰਪੋਰਟੈਂਟ ਡਿਸੀਜਨ ਲਵੋ, ਰਾਈਟ, ਕਿਹੜਾ ਟਾਈਮ ਬੈਟਰ ਆ, ਕਿਹੜਾ ਸਮਾਂ ਬੈਟਰ ਆ ਉਹਦੇ ਲਈ। ਤੁਸੀਂ ਡਾਕਟਰ ਦੀ ਅਪਾਇੰਟਮੈਂਟ ਬਣਾਉਣੀ ਆ, ਸਰਜਰੀ ਆ ਤੁਹਾਡੀ, ਕਿਹੜਾ ਟਾਈਮ ਬੈਟਰ ਆ, ਕਿਉਂਕਿ ਇਹਦੇ ਪਿੱਛੇ ਤਾਂ ਸਾਇੰਸ ਹੀ ਆ। ਲੋਟ ਆਫ ਪੀਪਲ ਆਰ ਗੋਇੰਗ ਥਰੂ ਦੋਜ਼ ਥਿੰਗਸ, ਡਾਕਟਰ ਅਪਾਇੰਟਮੈਂਟ, ਸਰਜਰੀਜ਼, so there is a data behind it that you can look into and see what is the best time, what is the optimal time, what is the right time for surgery or for your doctor appointment, other things. ਇੱਕ ਬਹੁਤ ਹੀ ਹੋਰ ਜਿਹੜੀ ਟਾਈਮਿੰਗ ਹੈ, ਉਹ ਤੁਸੀਂ ਕਦੋਂ ਮੈਰਿਜ ਕਰਾਓ, ਰਾਈਟ। ਅੱਜ ਕੱਲ੍ਹ ਦੀ ਜਨਰੇਸ਼ਨ ਕਈ ਵਾਰੀ ਬਹੁਤ ਸਮਾਂ ਲੰਘਾਈ ਜਾਂਦੇ ਆ, ਲੇਟ ਕਰਦੇ ਆ, ਪੁਸ਼ ਕਰਦੇ ਆ ਵੀ ਅਸੀਂ ਪਹਿਲਾਂ ਆਪਣੀ ਲਾਈਫ ਨੂੰ ਸਟੈਬਲਿਸ਼ ਕਰਨਾ, ਫਿਰ ਗੱਲ ਕਰਾਂਗੇ ਰਿਲੇਸ਼ਨਸ਼ਿਪ ਦੀ, ਫਿਰ ਗੱਲ ਕਰਾਂਗੇ ਮੈਰਿਜ ਦੀ। ਸੋ ਸਾਇੰਟੀਫਿਕਲੀ ਜਿਹੜਾ ਹੈ ਉਹ ਕਿਹੜਾ ਚੰਗਾ ਟਾਈਮ ਹੈ, ਮਤਲਬ ਕਦੇ ਵੀ 1 ਸਾਲ 1 ਮਹੀਨਾ ਹਰ ਲਈ ਸਾਰਿਆਂ ਲਈ ਤਾਂ ਹੋ ਨਹੀਂ ਸਕਦਾ, ਪਰ ਕਿਹੜੀ ਰੇਂਜ ਬੈਟਰ ਹੈ ਸਾਡੇ ਲਈ, ਕਿਹੜੇ ਸਮੇਂ ਦੇ ਵਿੱਚ ਡਿਵੋਰਸ ਜ਼ਿਆਦਾ ਹੁੰਦੇ ਆ ਤੇ ਆਪਾਂ ਨੂੰ ਕੇਅਰਫੁਲ ਹੋਣ ਦੀ ਲੋੜ ਆ, ਕਿਹੜਾ ਸਮਾਂ ਐਕਸਰਸਾਈਜ਼ ਲਈ ਜ਼ਰੂਰੀ ਹੈ, ਕਿਹੜਾ ਸਮਾਂ ਨੈਪ ਲੈਣ ਲਈ ਜਾਂ ਛੋਟੀ ਆਰਾਮ ਕਰਨ ਲਈ, ਤੇ ਕਿੰਨਾ ਆਰਾਮ ਕਰਨਾ ਚਾਹੀਦਾ ਹੈ ਤਾਂ ਕਿ ਤੁਹਾਡਾ ਸਲੀਪ ਪੈਟਰਨ ਚੇਂਜ ਨਾ ਹੋਵੇ। ਕਦੋਂ ਜ਼ਿੰਦਗੀ ਦੇ ਵਿੱਚ ਸਲੰਪ ਆਉਂਦਾ ਹੈ, ਕਦੋਂ ਜ਼ਿੰਦਗੀ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਵੀ ਭਾਰੀ ਹੋ ਗਈ, ਹੁਣ ਤਾਂ ਬਹੁਤ ਔਖਾ ਜ਼ਿੰਦਗੀ ਨੂੰ ਕੱਟਣਾ, ਉਹ ਕਿਹੜਾ ਸਮਾਂ, ਕਿਹੜਾ ਏਜ ਆਉਂਦੀ ਹੈ ਜਦੋਂ ਯੂਨੀਵਰਸਲੀ not only human beings but apes and other people, that is animals, ਆ ਉਹ ਵੀ ਸਿਮਿਲਰ ਏਜ ਦੇ ਵਿੱਚ ਹੀ ਉਹ ਫੀਲ ਕਰਦੇ ਆ, ਜੇ ਆਪਾਂ ਉਹਨਾਂ ਨੂੰ ਉਸ ਤਰ੍ਹਾਂ ਸਕੇਲ ਕਰ ਲਈਏ। ਜੱਜਸ ਮੋਰ ਲੀਨੀਅੰਟ ਕਦੋਂ ਹੁੰਦੇ ਆ, ਕਿਹੜਾ ਟਾਈਮ ਆ ਜਦੋਂ ਜੱਜ ਜਿਹੜੇ ਹੈਗੇ ਆ ਉਹ ਮੋਰ ਲੀਨੀਅੰਟ ਹੋਣਗੇ, ਤੇ ਕਿਹੜਾ ਤੁਹਾਡੇ ਲਈ ਬੈਟਰ ਹੈ ਜੇ ਤੁਸੀਂ ਕਰ ਸਕਦੇ ਹੋ। ਕਦੋਂ ਤੁਹਾਨੂੰ ਪਹਿਲਾਂ ਜਾਣਾ ਚਾਹੀਦਾ, ਜਿਵੇਂ ਲੈਟਸ ਸੇ ਕੋਈ ਇੰਟਰਵਿਊ ਹੈ ਜਾਂ ਤੁਸੀਂ ਕੁਝ ਹੋਰ ਕਰ ਰਹੇ ਹੋ ਜਾਂ ਇਲੈਕਸ਼ਨ ਲੜ ਰਹੇ ਹੋ, ਕਿਹੜੇ ਸਮੇਂ ਦੇ ਵਿੱਚ ਤੁਹਾਨੂੰ ਬੈਲਟ ਦੇ ਉੱਤੇ ਜਾਂ ਪਹਿਲਾਂ ਅਪਾਇੰਟਮੈਂਟ ਦੇ ਉੱਤੇ ਪਹਿਲਾਂ ਜਾਣਾ ਚਾਹੀਦਾ ਹੈ, ਤੇ ਕਿਹੜੇ ਦੇ ਉੱਤੇ ਤੁਹਾਨੂੰ ਪਹਿਲਾਂ ਨਹੀਂ ਜਾਣਾ ਚਾਹੀਦਾ, ਕਿਹੜੀ ਸਿਚੁਏਸ਼ਨ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਸਾਇੰਸ ਦੇ ਤੌਰ ਤੇ ਕਰ ਸਕਦੇ ਹਾਂ, ਰਾਈਟ, ਇਹ ਦੇਖੀਆਂ ਜਾ ਸਕਦੀਆਂ ਹਨ। ਜਿਹੜਾ ਇਹਦੇ ਪਿੱਛੇ ਇੱਕ ਬੁੱਕ ਹੈ, ਪਹਿਲਾਂ ਤਾਂ ਉਹ ਮੈਂ ਤੁਹਾਨੂੰ ਉਸ ਦਾ ਰੈਫਰੈਂਸ ਦੇ ਦੇਵਾਂ, ਉਹ ਬੁੱਕ ਹੈਗੀ ਆ ਵੈਨ ਦ ਸਾਇੰਟੀਫਿਕ ਸੀਕ੍ਰੇਟਸ ਆਫ ਪਰਫੈਕਟ ਟਾਈਮਿੰਗ ਬਾਈ ਡੈਨੀਅਲ ਪਿੰਕ। ਜੇ ਤੁਸੀਂ ਪੜ੍ਹ ਸਕਦੇ ਹੋ ਤਾਂ ਜ਼ਰੂਰ ਬੁੱਕ ਨੂੰ ਪੜ੍ਹਨਾ। ਮੇਰਾ ਬਹੁਤ ਸਾਰਾ ਮਟੀਰੀਅਲ ਜਾਂ ਕਨਵਰਸੇਸ਼ਨਸ ਉਹਦੇ ਤੋਂ ਰੈਫਰੈਂਸ ਹਨ, ਉਹਦੇ ਤੋਂ ਲਈਆਂ ਗਈਆਂ ਹਨ, ਕਿਉਂਕਿ ਇਹਦੇ ਪਿੱਛੇ ਡਾਟਾ ਹੈ। ਉਹਨਾਂ ਨੇ ਬਹੁਤ ਜਿਹੜੀਆਂ ਮਲਟੀਪਲ ਪਲੇਸਿਸ ਤੋਂ ਸਰਵੇਸ ਦੇ ਥਰੂ, ਸੋ ਇਮੈਜਿਨ ਕਰੋ ਵੀ ਇਸ ਜਿਹੜੀਆਂ ਗੱਲਾਂ ਆਪਾਂ ਕਰਾਂਗੇ ਅੱਜ, ਇਹਦੇ ਪਿੱਛੇ ਉਹਨਾਂ ਨੇ 500 ਮਿਲੀਅਨ ਟਵੀਟਸ, ਜਿਹੜੀਆਂ ਆਪਾਂ ਟਵਿੱਟਰ ਦੀਆਂ ਟਵੀਟਸ ਹਨ ਉਹ ਦੇਖੀਆਂ, 2.4 ਮਿਲੀਅਨ ਯੂਜ਼ਰਸ ਨੂੰ ਨਾਲ ਗੱਲਬਾਤ ਕੀਤੀ, 84 ਕੰਟਰੀਆਂ ਦੇ ਵਿੱਚ ਗੱਲਬਾਤ ਹੋਈ, 26,000 ਕਾਲਸ ਉਹਨਾਂ ਨੇ ਕੀਤੀਆਂ, 21,000 ਕੰਪਨੀਆਂ ਤੋਂ ਡਾਟਾ ਲਿਆ, ਤੇ 6.5 ਸਾਲ ਉਹਨਾਂ ਨੂੰ ਲੱਗੇ ਇਹਨਾਂ ਚੀਜ਼ਾਂ ਤੇ ਸਾਇੰਟੀਫਿਕਲੀ ਗੱਲਬਾਤ ਕਰਨ ਨੂੰ, ਔਰ ਸਾਇੰਟੀਫਿਕਲੀ ਜਿਹੜੀ ਗੱਲ ਆਪਾਂ ਅੱਜ ਕਰਾਂਗੇ ਉਸ ਤੇ ਪਹੁੰਚਣ। ਕੁਛ ਜ਼ਿੰਦਗੀ, ਕੁਛ ਮੈਂ ਆਪਣੀ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਦੋਨੇ ਮਿਕਸ ਕਰਕੇ ਸਮਝ ਲਓ ਕਿ ਅੱਜ ਦਾ ਆਪਣਾ ਟੌਪਿਕ ਹੈ। ਪਹਿਲੀ ਆਪਾਂ ਗੱਲ ਕੀਤੀ ਹੈ ਵੀ ਟਾਈਮਿੰਗ ਇਜ਼ ਐਵਰੀਥਿੰਗ। ਉਹਨੂੰ ਦੇਖਣ ਦੀ ਖਾਤਰ ਤੁਹਾਨੂੰ ਜਿਹੜਾ ਤੁਹਾਡੀ ਸਕਸੈਸ ਹੋਣੀ ਹੈ, ਜੇ ਤੁਸੀਂ ਸਹੀ ਟਾਈਮ ਦੇ ਉੱਤੇ ਕੋਈ ਕੰਮ ਕਰਦੇ ਹੋ ਉਹ ਵਧੀਆ ਹੋ ਜਾਊਗਾ। ਜੇ ਤੁਸੀਂ ਆਪਣਾ ਟਾਈਮ ਖੁੰਝਾ ਲਿਆ ਤਾਂ ਹੋ ਸਕਦਾ ਤੁਹਾਨੂੰ ਉਹਦੀਆਂ ਪ੍ਰੋਬਲਮ ਆਉਣਗੀਆਂ, ਕਿਉਂਕਿ ਸਮਾਂ ਮੈਟਰ ਕਰਦਾ, ਰਾਈਟ। ਹਰ ਸਮਾਂ ਰੁਕਦਾ ਨਹੀਂ ਨਾ, ਪਹਿਲੀ ਗੱਲ ਤਾਂ ਜਦੋਂ ਸਮੇਂ ਨੇ ਰੁਕਣਾ ਨਹੀਂ ਹੈਗਾ, ਫਿਰ ਤੁਹਾਡੀ ਟਾਈਮਿੰਗਸ ਮੈਟਰ ਕਰਨੀਆਂ, ਵੀ ਤੁਸੀਂ ਕਿਹੜੇ ਸਮੇਂ ਤੇ ਕਿਹੜਾ ਕਰਦੇ ਹੈਗੇ ਹੋ, ਕੀ ਚੱਲਦਾ ਹੈ। ਤੇ ਜ਼ਿੰਦਗੀ ਦੇ ਪੜਾਅ, ਹਰ ਜ਼ਿੰਦਗੀ ਦੇ ਪੜਾਅ ਦੇ ਵਿੱਚ ਅਸੀਂ ਵੱਖ-ਵੱਖ ਸਮੇਂ ਤੋਂ ਨਿਕਲਣਾ, ਤੇ ਉਹਦੇ ਵਿੱਚ ਵੱਖ-ਵੱਖ ਸਾਡੀਆਂ ਜ਼ਿੰਮੇਵਾਰੀਆਂ, ਵੱਖ-ਵੱਖ ਸਾਡੇ ਡਿਸੀਜਨਸ ਹੋਣਗੇ। ਸੋ ਜੇ ਅਸੀਂ ਉਹਨੂੰ ਕੰਟੀਨਿਊਸਲੀ ਆਪਣੀ ਰਾਈਟ ਟਾਈਮਿੰਗ ਦੇ ਉੱਤੇ
ਰਾਈਟ ਸਮੇਂ ਦੇ ਉੱਤੇ ਕਰਦੇ ਰਹਾਂਗੇ ਵਿਦ ਸਾਇੰਟੀਫਿਕ ਰੀਜ਼ਨਿੰਗ ਬਿਹਾਈਂਡ ਇਟ, ਤਾਂ ਉਹ ਜਿਹੜਾ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਥੋੜੀ ਜਿਹੀ ਸੌਖੀ ਹੋ ਜਾਊਗੀ। ਤੇ ਬੀਇੰਗ ਅਵੇਅਰ ਆਫ ਦਾ ਕੰਟੈਕਸਟ ਵੀ ਬਹੁਤ ਇੰਪੋਰਟੈਂਟ ਹੈ। ਸੋ ਬਿਫੋਰ ਵੀ ਸਟਾਰਟ ਟਾਕਿੰਗ ਅਬਾਊਟ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਟਾਈਮਿੰਗ ਦੇ ਉੱਤੇ, ਕੰਟੈਕਸਟ ਲੋੜ ਆ ਹਰ ਇਨਸਾਨ। ਸੋ ਜਿਵੇਂ ਵੀ ਮੈਂ ਜੇ ਕੋਈ ਗੱਲ ਕਰਾਂ ਤਾਂ ਇਹ ਨਹੀਂ ਹੈ, ਇਹ ਜਰਨਲਾਈਜ਼ਡ, ਇਹ ਜ਼ਰੂਰੀ ਨਹੀਂ ਹੈ ਸਾਰਾ ਕੁਝ ਤੁਹਾਡੇ ਤੇ ਅਪਲਾਈ ਹੋਊਗਾ ਜਾਂ ਨਹੀਂ ਹੋਊਗਾ। ਇਹ ਤੁਸੀਂ ਦੇਖਣਾ ਹੈਗਾ। ਇਹਦੇ ਪਿੱਛੇ ਆਪਾਂ ਗੱਲ ਵੀ ਕਰਾਂਗੇ ਵੀ ਹਰ ਦਾ ਆਪਣਾ ਇੱਕ ਜਿਹੜਾ ਕ੍ਰੋਨੋਟਾਈਪਸ ਹੁੰਦੀ ਆ, ਹਰ ਇਨਸਾਨ ਆਪਣਾ ਹੈ, ਉਹਦੇ ਪਿੱਛੇ ਉਹਦੀ ਕ੍ਰੋਨੋਟਾਈਪ ਹੈ, ਉਹ ਉਹਦੇ ਹਿਸਾਬ ਨਾਲ ਵੀ ਮੈਟਰ ਕਰਨਾ, ਰਾਈਟ। ਸੋ ਆਪਾਂ ਗੱਲ ਕਰਾਂਗੇ ਉਹਦੀ। ਪਰ ਇਹ ਸਮਝ ਲਵੋ ਕਿ ਇਹ ਜੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹ ਸਾਰਿਆਂ ਤੇ ਅਪਲਾਈ ਸ਼ਾਇਦ ਨਾ ਹੋਵੇ, ਪਰ ਇਹ ਡਾਇਰੈਕਸ਼ਨਲੀ ਰਾਈਟ ਹੈ, ਰਾਈਟ। ਡਾਇਰੈਕਸ਼ਨਲੀ ਤੁਸੀਂ ਇਸ ਤੋਂ ਗਾਈਡੈਂਸ ਲੈ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਤੇ ਆਪਣੀ ਜ਼ਿੰਦਗੀ ਨੂੰ ਜੇ ਟਾਈਮਿੰਗ ਦੇ ਆਪਣੀ ਗੱਲ ਕਰਦੇ ਹਾਂ ਤਾਂ ਉਸ ਨੂੰ ਅਪਲਾਈ ਕਰ ਸਕਦੇ ਹੋ। ਸੋ ਪਹਿਲਾਂ ਆਪਾਂ ਜਿਹੜੀ ਪਹਿਲੀ ਗੱਲ ਲੈਟਸ ਸਟਾਰਟ ਕਰਦੇ ਹਾਂ ਉਹ ਹੈ ਵੈਨ ਸ਼ੁਡ ਯੂ ਮੇਕ ਇੰਪੋਰਟੈਂਟ ਡਿਸੀਜਨਸ, ਰਾਈਟ। ਕਦੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਇੰਪੋਰਟੈਂਟ ਡਿਸੀਜਨਸ ਆ ਉਹਦੇ ਲਈ ਕਿਹੜਾ ਟਾਈਮ ਬੈਟਰ ਆ। ਕਿਉਂਕਿ ਹਰ ਨੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਉਤਰਾਅ ਚੜਾਵ ਆਉਣੇ ਹੈ, ਉਹਦੇ 'ਚ ਉਹਨੇ ਡਿਸੀਜਨ ਲੈਣੇ ਹਨ, ਤੇ ਜਿਹੜਾ ਇੰਪੋਰਟੈਂਟ ਡਿਸੀਜਨਸ ਹਨ ਉਹ ਤੁਸੀਂ ਕਿਹੜੇ ਸਮੇਂ ਤੇ ਲਵੋ। ਹੁਣ ਇਹ ਡਿਪੈਂਡ ਕਰਦਾ ਇਨਸਾਨ ਤੇ, ਇਹ ਡਿਪੈਂਡ ਕਰਦਾ ਇਨਸਾਨ ਦੀ ਕ੍ਰੋਨੋਟਾਈਪ ਤੇ। ਉਹਨੂੰ ਕ੍ਰੋਨੋਟਾਈਪ ਕਹਿੰਦੇ ਆ ਜਿਹੜੀ ਗੱਲ ਹੈ। ਉਹ ਕੀ ਹੈਗਾ ਵੀ ਜੇ ਤੁਸੀਂ ਸਿੰਪਲ ਸ਼ਬਦਾਂ 'ਚ ਇਹ ਕਹਿ ਲਓ ਵੀ ਜੇ ਤੁਸੀਂ ਮਾਰਨਿੰਗ ਪਰਸਨ ਹੋ, ਕਿ ਤੁਸੀਂ ਨਾਈਟ ਪਰਸਨ ਹੋ, ਕਿ ਤੁਸੀਂ ਸਵੇਰੇ ਅਰਲੀ ਉੱਠ ਖੜਦੇ ਹੋ, ਕਿ ਰਾਤ ਨੂੰ ਲੇਟ ਤੱਕ ਜਾਗਦੇ ਰਹਿੰਦੇ ਹੋ ਫਿਰ ਲੇਟ ਉੱਠਦੇ ਹੋ, ਕਿ ਵਿੱਚ ਵਿਚਾਲਾ ਹੈ, ਰਾਈਟ। ਉਹਨਾਂ ਦੀਆਂ ਤਿੰਨ ਜਿਹੜੀਆਂ ਟਾਈਪ ਆ ਉਹ ਉਹਨਾਂ ਨੂੰ ਆਪਾਂ ਕ੍ਰੋਨੋਟਾਈਪਸ ਉਹਦੇ ਵਿੱਚ ਵੰਡ ਦਿੰਦੇ ਹਾਂ, ਰਾਈਟ। ਉਹਦਾ ਢੰਗ ਹੈ ਮਿਲਣ ਦਾ, ਪਰ ਲੈਟਸ ਸੇ ਆਪਾਂ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ। ਇਹ ਤਿੰਨ ਟਾਈਪ ਦੇ ਵਿੱਚ ਇਨਸਾਨਾਂ ਨੂੰ ਵੰਡਿਆ ਜਾ ਸਕਦਾ। ਇੱਕ ਤਾਂ ਹੈ ਲਾਰਕ ਹੁੰਦੇ ਆ ਉਹ ਜਿਹੜੇ ਅਰਲੀ ਮਾਰਨਿੰਗ ਪਰਸਨ ਆ, ਜਿਹੜੇ ਰਾਤ ਨੂੰ ਸਹੀ ਸਮੇਂ ਤੇ ਸੌਂ ਜਾਂਦੇ ਆ, ਅਰਲੀ ਉੱਠ ਖੜਦੇ ਆ, ਉਹਨਾਂ ਨੂੰ ਲਾਰਕ ਕਹਿੰਦੇ ਆ। ਤੇ ਜਿਹੜੇ ਆਵਲਸ ਹੈਗੇ ਆ ਉਹ ਤਾਂ ਈਜ਼ੀ ਹੈਗਾ, ਰਾਈਟ। ਉਹ ਬੰਦੇ ਉਹ ਹਨ ਇਨਸਾਨ ਉਹ ਹਨ ਜਿਹੜੇ ਰਾਤ ਨੂੰ ਲੇਟ ਤੱਕ ਜਾਗਦੇ ਆ ਫਿਰ ਲੇਟ ਤੱਕ ਸੌਂਦੇ ਆ। ਬਾਕੀ majority of us are in the middle, which is called third birds. तो जिस तरह का भी वो इंसान है, जिस तरह की भी थोड़ी अपनी पर्सनैलिटी है, तुसी मॉर्निंग पर्सन हो कि तुसी आवल और लेट लाइट पर्सन हो कि तुसी बिच विचाला, ਉਹਦੇ ਅਕੋਰਡਿੰਗਲੀ ਤੁਹਾਡਾ ਟਾਈਮਿੰਗ ਫਿੱਟ ਹੋਣਾ, ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਟਾਈਮ ਸਿਲੈਕਟ ਕਰਨਾ ਵੀ ਕਿਹੜਾ ਟਾਈਮ ਤੁਹਾਡੇ ਲਈ ਜਿਹੜਾ ਹੈਗਾ ਉਹ ਚੰਗਾ ਹੈ, ਫਿੱਟ ਬਹਿੰਦਾ ਹੈ। ਹੁਣ ਤੁਸੀਂ ਇਹ ਸਮਝ ਲਵੋ ਵੀ ਜੇ ਤਾਂ ਤੁਸੀਂ ਮਾਰਨਿੰਗ ਪਰਸਨ ਹੋ, ਲਾਰਕ ਹੋ, ਰਾਈਟ। ਜੇ ਤਾਂ ਤੁਸੀਂ ਅਰਲੀ ਸੌਂ ਜਾਂਦੇ ਹੋ, ਅਰਲੀ ਉੱਠ ਖੜਦੇ ਹੋ 5-4-6 ਵਜੇ ਤੱਕ, ਤਾਂ ਫਿਰ ਜਿਹੜਾ ਤੁਹਾਡਾ ਲਾਰਕ ਹੋ ਨਾ, ਤੁਸੀਂ ਲਾਰਕ ਕ੍ਰੋਨੋਟਾਈਪ ਆ ਜੇ ਤੁਹਾਡੀ, ਤਾਂ ਤੁਸੀਂ ਆਪਣੇ ਜ਼ਿੰਦਗੀ ਦੇ ਇੰਪੋਰਟੈਂਟ ਡਿਸੀਜਨ ਸਵੇਰੇ ਬਣਾਓ ਬਿਫੋਰ ਲੰਚ ਟਾਈਮ। ਆਈ ਥਿੰਕ ਈਵਨ 9-10 ਵਜੇ ਤੱਕ ਜਿਹੜਾ ਹੈ ਉਦੋਂ ਤੁਸੀਂ ਫੁੱਲੀ ਅਵੇਅਰ ਹੋਵੋਗੇ ਆਪਣੀ ਜ਼ਿੰਦਗੀ ਦੇ ਵਿੱਚ, ਤੁਹਾਡੀ ਬਾਡੀ ਫੁੱਲੀ ਅਵੇਅਰ ਹੋਊਗੀ, ਤੁਹਾਡਾ ਬ੍ਰੇਨ ਫੁੱਲੀ ਫੰਕਸ਼ਨ ਕਰ ਰਿਹਾ ਹੋਊਗਾ। ਸੋ ਜੇ ਤੁਸੀਂ ਅਰਲੀ ਮਾਰਨਿੰਗ ਪਰਸਨ ਹੋ ਤਾਂ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੇ ਇੰਪੋਰਟੈਂਟ ਡਿਸੀਜਨ ਜਿਹੜੇ ਹਨ ਉਹ ਸਵੇਰੇ ਬਣਾਓ। ਹੁਣ ਜੇ ਤੁਸੀਂ ਨਾਈਟ ਟਾਈਮ ਪਰਸਨ ਹੋ ਤੇ ਤੁਸੀਂ ਲੇਟ ਉੱਠਦੇ ਹੋ, ਲੇਟ ਤੁਹਾਡੀ ਬਾਡੀ ਉਸੇ ਤਰ੍ਹਾਂ ਹੀ ਐਡਜਸਟ ਹੋ ਗਈ, ਤਾਂ ਤੁਹਾਡੇ ਲਈ ਮਾਰਨਿੰਗ ਜਿਹੜੀ ਆ ਔਖੀ ਹੋਊਗੀ। ਫਿਰ ਤੁਸੀਂ ਆਪਣੇ ਡਿਸੀਜਨ ਜਿਹੜੇ ਹਨ ਨਾ ਇੰਪੋਰਟੈਂਟ ਜ਼ਿੰਦਗੀ ਦੇ ਡਿਸੀਜਨਸ, ਉਹਨਾਂ ਨੂੰ ਮੋਸਟ ਪ੍ਰੋਬੇਬਲੀ ਤੁਹਾਡੇ ਲਈ ਪਰਫੈਕਟ ਟਾਈਮਿੰਗ ਜਿਹੜੀ ਹੋਊਗੀ ਉਹ ਆਫਟਰਨੂਨ, ਲੇਟ ਆਫਟਰਨੂਨ ਔਰ ਅਰਲੀ ਈਵਨਿੰਗ ਜਿਹੜੀ ਹੈ ਉਹ ਤੁਹਾਡੇ ਲਈ ਬੈਟਰ ਹੈ। ਸੋ ਜਦੋਂ ਵੀ ਤੁਸੀਂ ਕੋਈ ਡਿਸੀਜਨ ਬਣਾਉਣਾ ਹੈ ਤਾਂ ਆਪਣੇ ਹਿਸਾਬ ਨਾਲ, ਜੇ ਤੁਸੀਂ ਮਾਰਨਿੰਗ ਪਰਸਨ ਹੋ ਤੇ ਦੂਸਰੇ ਹੋ, ਤਾਂ ਉਸ ਹਿਸਾਬ ਨਾਲ ਟਾਈਮ ਪਿਕ ਕਰ ਲਓ, ਕਿਉਂਕਿ ਉਸ ਸਮੇਂ 'ਚ ਤੁਹਾਨੂੰ ਸਮਝ ਲਓ ਮੈਂਟਲੀ, ਫਿਜ਼ੀਕਲੀ ਤੁਹਾਡਾ ਜਿਹੜਾ ਦਿਮਾਗ ਹੈ, ਤੁਹਾਡੀ ਬਾਡੀ ਆ ਉਹ ਅਲਰਟ ਹੋਊਗੀ ਉਸ ਸਮੇਂ 'ਚ। ਜੇ ਤੁਸੀਂ ਮਿਡਲ, ਜਿਹੜੇ ਮੈਜੋਰਟੀ ਆਫ ਅਸ ਆਰ ਇਨ ਦਾ ਥਰਡ ਬਰਡਸ, ਉਹਨਾਂ ਲਈ ਜਿਹੜਾ ਹੈਗਾ ਉਹ ਮਾਰਨਿੰਗ ਟੂ ਸਮਝ ਲਓ ਵੀ ਲੰਚ ਟਾਈਮ ਤੱਕ ਆ। ਆਈ ਵੁੱਡ ਸੇ ਲੇਟ ਮਾਰਨਿੰਗ ਇਜ਼ ਦਾ ਗੁੱਡ ਟਾਈਮ ਟੂ ਮੇਕ ਡਿਸੀਜਨਸ ਫॉर them। ਸੋ ਇਹ ਤਾਂ ਜਿਹੜੀ ਗੱਲ ਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆਪਣਾ ਡਿਸੀਜਨ ਬਣਾਉਣਾ ਉਹਦੇ ਲਈ ਕਿਹੜਾ ਟਾਈਮਿੰਗ ਆ, ਕਿਹੜੀ ਟਾਈਮ ਪੀਰੀਅਡ ਆ। ਸੋ ਹੋਪਫੁਲੀ ਆਪਾਂ ਕਲੀਅਰ ਹੋ ਗਏ ਵੀ ਜਿਹੜਾ ਤਾਂ ਮਾਰਨਿੰਗ ਪਰਸਨ ਆ ਉਹਦੇ ਲਈ ਜਿਹੜੇ ਡਿਸੀਜਨ ਹੈ ਉਹ ਲੇਟਰ ਔਨ ਨਹੀਂ ਹੋਣੇ ਚਾਹੀਦੇ, ਆਫਟਰਨੂਨ 'ਚ, ਉਹਦੇ ਲਈ ਮਾਰਨਿੰਗ 'ਚ ਹੋਣੇ ਚਾਹੀਦੇ ਆ। ਲੇਟ
ਉੱਠਣ ਵਾਲਾ, ਲੇਟ ਸੌਣ ਵਾਲਾ, ਲੇਟ ਉੱਠਣ ਵਾਲਾ ਇਨਸਾਨ ਜਿਹੜਾ ਆਵਲ ਆ, ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ, ਉਹਦੇ ਲਈ ਮਾਰਨਿੰਗ ਔਖੀ ਹੋਗੀ। ਉਹਦੇ ਲਈ ਡਿਸੀਜਨ ਜਿਹੜੇ ਹਨ ਉਹ ਲੇਟ ਆਫਟਰਨੂਨ, अर्ਲੀ ਮਾਰਨਿੰਗ ਹੋਣਗੇ। ਜਿਹੜੇ ਬਾਕੀ ਸਾਰੇ ਜਣੇ ਆਪਾਂ, ਉਹਨਾਂ ਲਈ ਬੈਟਰ ਹੈਗਾ ਜਿਹੜੀ ਮਿਡਲ ਮਾਰਨਿੰਗ, ਜਿਹੜੇ ਆਪਣੇ ਡਿਸੀਜਨ ਹਨ ਉਸ ਤੇ ਰੱਖੋ। ਤੇ ਇੱਕ ਹੋਰ ਗੱਲ ਜਿਹੜੀ ਉਹ ਜਿਵੇਂ ਆਪਾਂ ਉੱਠਦੇ ਆ, ਆਪਾਂ ਕਰਦੇ ਹਾਂ, ਉਹ ਬੈਟਰ ਮਾਰਨਿੰਗ ਅਸੀਂ ਆਪਾਂ ਕਿਵੇਂ ਬਣਾ ਸਕਦੇ ਹਾਂ, ਉਹਦੀ ਕੀ ਟਾਈਮਿੰਗ ਹੈ ਤੇ ਉਹਦੇ ਲਈ ਕੀ ਕਰਨਾ ਚਾਹੀਦਾ। ਉਹਦੇ ਲਈ 4 ਜਾਂ 3 ਟਿਪਸ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਪਹਿਲੀ ਗੱਲ ਤਾਂ ਹੈਗੀ ਆ ਵੀ ਉੱਠਦੇ ਸਾਰ ਕੋਸ਼ਿਸ਼ ਕਰੋ ਆਪਣਾ ਪਾਣੀ ਪੀਣ ਦੀ। ਇੱਕ ਜਿਹੜਾ ਪਾਣੀ ਦਾ ਗਲਾਸ ਹੈ ਨਾ, ਉਹ ਜ਼ਰੂਰ ਪੀ ਲਓ। ਇੱਕ ਤਾਂ ਉਹ ਬਾਡੀ ਦੀ ਜਿਹੜੀ ਪਹਿਲਾਂ ਰਾਤ ਦੀ ਪਈ ਹੈ, ਆਰਾਮ ਕਰ ਰਹੀ ਹੈ, ਉਹ ਡੀਹਾਈਡਰੇਟ ਹੋ ਜਾਊਗੀ। ਤੇ ਜਿਹੜਾ ਇੱਕ ਦੂਸਰਾ ਹੈਗਾ, ਉਹ ਫਲਸ਼ ਆਊਟ ਹੋ ਜਾਂਦਾ ਹੈ ਤੁਹਾਡਾ ਸਿਸਟਮ। ਤੇ ਜਿਹੜੀ अर्ਲੀ ਮਾਰਨਿੰਗ ਹੰਗਰ ਆ, ਕਿਉਂਕਿ ਬਹੁਤ ਸਮਾਂ 8-10 ਘੰਟੇ ਹੋ ਗਏ ਹੁੰਦੇ ਆ, ਕੁਝ ਖਾਧਾ ਨਹੀਂ ਹੁੰਦਾ, ਤਾਂ ਹੀ ਕਹਿੰਦੇ ਨਾ ਬ੍ਰੇਕਫਾਸਟ ਬ੍ਰੇਕ ਕਰੋ ਫਾਸਟ ਜਿਹੜਾ ਉਹਦੇ ਲਈ ਜਿਹੜਾ ਫਿਰ ਤੁਹਾਡਾ ਸਿਸਟਮ ਹੈ ਉਹ ਬੈਟਰ ਹੁੰਦਾ। ਸੋ ਕਈ ਜਾਣੇ ਉਹਦੇ 'ਚ ਨਿੰਬੂ ਪਾਣੀ, ਥੋੜਾ ਜਿਹਾ ਪਾਣੀ ਨਿੰਬੂ ਪਾ ਕੇ, ਕੋਈ ਥੋੜਾ ਤੱਤਾ ਪਾਣੀ ਪੀ ਕੇ ਥੋੜਾ ਜਿਹਾ ਗਰਮ ਕਰਕੇ ਪੀ ਲੈਂਦੇ ਆ, ਪਰ ਇੱਕ ਗਲਾਸ ਜਿਹੜਾ ਹੈ ਆਪਣਾ ਪਾਣੀ ਦਾ ਜ਼ਰੂਰ ਪੀਓ। ਉਹਦੇ ਨਾਲ ਤੁਹਾਡੀਆਂ ਕਈ ਕਮਜ਼ੋਰੀਆਂ, ਕਈ ਜਿਹੜੀਆਂ ਜਿਵੇਂ ਕਹਿ ਲਓ ਵੀ ਬਿਮਾਰੀਆਂ ਨਹੀਂ ਲੱਗਦੀਆਂ, ਜਾਂ ਇਹ ਕਹਿ ਲਓ ਵੀ ਫਲੂ ਵਗੈਰਾ ਜਿਹੜੇ ਫਲਸ਼ ਆਊਟ ਹੋ ਜਾਂਦੇ ਆ, ਸੋ ਤੁਸੀਂ ਬਚੇ ਰਹਿ ਸਕਦੇ ਹੋ। ਤੇ ਫਿਰ ਸਾਰੀ ਦਿਹਾੜੀ ਵੀ ਪਾਣੀ ਪੀਣਾ ਚਾਹੀਦਾ, ਪਰ ਸਵੇਰੇ ਉੱਠ ਕੇ ਤਾਂ ਜ਼ਰੂਰ ਇੱਕ ਗਲਾਸ ਆਪਣਾ ਜਿਹੜਾ ਹੈ ਉਹ ਪੀ ਲਓ। ਦੂਸਰੀ ਗੱਲ ਜਿਹੜੀ ਹੈਗੀ ਆ, ਉਹ ਇੱਕ ਖਾਸ ਕਰਕੇ ਆਪਾਂ ਪੰਜਾਬੀਆਂ ਨੂੰ ਕਈ ਵਾਰੀ ਬਹੁਤ ਹੈ ਵੀ ਉੱਠਦੇ ਸਾਰ ਹੀ ਚਾਹ ਪੀਣੀ ਆ, ਉੱਠਦੇ ਸਾਰ ਹੀ ਕੁਛ ਨਾ ਕੁਛ ਹੈ। ਇਹ ਨਹੀਂ ਕਰਨਾ ਚਾਹੀਦਾ, ਭਾਵੇਂ ਹਟ ਨਹੀਂ ਹੁੰਦਾ, ਪਰ ਜਿਹੜੀ ਕਾਫੀ ਆ ਨਾ ਉੱਠਦੇ ਸਾਰ ਹੀ, ਜਾਂ ਟੀ ਆ ਉੱਠਦੇ ਸਾਰ ਹੀ, ਆਪਾਂ ਕਹਿੰਦੇ ਬੈਡ, ਮੈਨੂੰ ਬੈਡ ਟੀ ਚਾਹੀਦੀ ਆ, ਉਹ ਠੀਕ ਨਹੀਂ ਹੈਗੀ। ਉਹ ਕੀ ਹੁੰਦਾ ਨਾ, ਉਸ ਸਮੇਂ ਤੇ ਜਦੋਂ ਇਨਸਾਨ ਉੱਠਦਾ, ਉਦੋਂ ਜਿਹੜੇ ਬਾਡੀ ਦੇ ਵਿੱਚ ਇੱਕ ਕੋਰਟੀਸੋਲਸ ਹੁੰਦੇ ਆ, ਜਿਹੜੇ ਸਟ੍ਰੈਸ ਹਾਰਮੋਨਸ ਹੁੰਦੇ ਆ, ਉਹ ਕਿਕ ਸਟਾਰਟ ਕਰਦੇ ਹੁੰਦੇ ਆ। ਕਿਉਂਕਿ ਤੁਸੀਂ ਹੁਣ ਆਪਣਾ ਸੌਂ ਰਹੇ ਹੁੰਦੇ ਹੋ, ਫਿਰ ਸੋਲ ਨੇ ਉੱਠਣਾ, ਤੁਹਾਡੀ ਬਾਡੀ ਨੇ ਉੱਠਣਾ, ਸੋ ਜਿਹੜੇ ਬਾਡੀ ਦਾ ਕੈਮੀਕਲ ਸਟਾਰਟ ਕਰ ਦਿੰਦੇ ਆ ਪ੍ਰੋਡਿਊਸ ਕਰਨੇ, ਤਾਂ ਕਿ ਤੁਸੀਂ ਸਟਾਰਟ ਗੈਟਿੰਗ ਬੈਕ ਇਨਟੂ ਦ ਨਾਰਮਲ ਸਿਚੁਏਸ਼ਨ। ਤੇ ਜਿਹੜੀ ਇਹ ਕੈਫੀਨ ਆ, ਉਹ ਕੋਰਟੀਸੋਲਸ ਨਾਲ ਇੰਟਰਫੀਅਰ ਕਰਦੀ ਹੈ। ਸੋ ਜਿਹੜੀ ਕੈਮੀਕਲਸ ਆਪਣੀ ਬਾਡੀ ਦੇ ਪ੍ਰੋਡਿਊਸ ਹੋ ਰਹੇ ਆ, ਉਹਨੂੰ ਕੈਫੀਨ ਇੰਟਰੈਕਟ ਕੀਤੀ, ਸੋ ਵੇਟ ਕਰ ਲਓ ਥੋੜਾ ਜਿਹਾ, ਕਿਉਂਕਿ ਲੈਟ ਬਾਡੀ ਵੇਕ ਅਪ। ਪਾਣੀ ਪੀ ਲਓ, ਹੋਰ ਕੁਝ ਕਰ ਲਓ, ਜੰਪ ਕਰ ਲਓ, ਐਕਸਰਸਾਈਜ਼ ਕਰ ਲਓ, ਸਟ੍ਰੈਚ ਕਰ ਲਓ, ਤਾਂ ਕਿ ਤੁਹਾਡੀ ਜਿਹੜੀ ਬਾਡੀ ਆ ਉਹ ਅਲਰਟ ਮੋਡ 'ਚ ਆ ਜਾਏ। ਫਿਰ ਆਪਣੀ ਜਿਹੜੀ ਹੈ ਕਾਫੀ ਜਾਂ ਬ੍ਰੇਕਫਾਸਟ ਕਰ ਲਓ, ਠੀਕ ਹੈ ਨਾ, ਉਹ ਬੈਟਰ ਹੈ। ਸੋ ਸਮਝ ਲਓ ਵੀ ਜੇ ਤੁਸੀਂ ਕਾਫੀ ਜਾਂ ਚਾਹ ਪੀਣੀ ਆ ਤਾਂ 30-40 ਮਿੰਟ, ਅੱਧਾ ਘੰਟਾ, ਘੰਟਾ ਦੇ ਵਿੱਚ ਪੀਓ। ਪਹਿਲਾਂ ਆਪਣੀ ਬਾਡੀ ਨੂੰ ਜਿਹੜਾ ਹੈ ਉਹ ਲੈਟ ਇਟ ਬਾਡੀ ਗੈਟ ਅਪ, ਗੈਟ ਟੂ ਦ ਸਟੇਜ, ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਉਹ ਪੀ ਲਓ। ਤੀਸਰੀ ਗੱਲ ਜਿਹੜੀ ਹੈ ਉਹ ਮਾਰਨਿੰਗ ਸਨ ਦੀ ਹੈ, ਰਾਈਟ। ਕਈ ਵਾਰੀ ਕੀ ਹੁੰਦਾ ਹੈ, ਆਪਾਂ ਉੱਠਦੇ ਆ, ਚਾਹ ਪੀਣ ਲੱਗ ਜਾਂਦੇ ਆ, ਫਿਰ ਅੰਦਰ ਨਹਾ ਧੋ ਕੇ ਆਪਣਾ ਕੰਮ, ਜੇ ਕੋਸ਼ਿਸ਼, ਜੇ ਕਰ ਸਕਦੇ ਹੋ, ਰਾਈਟ, ਤਾਂ ਐਟ ਲੀਸਟ ਜੇ ਉਸ ਸਮੇਂ ਸੂਰਜ ਨਿਕਲਿਆ ਹੋਇਆ ਤਾਂ ਗੋ ਆਊਟਸਾਈਡ, ਟੇਕ ਅ ਵਾਕ ਲਿਟਲ ਬਿਟ। ਜਿਹੜੀਆਂ ਉਸ ਸਮੇਂ ਦੀਆਂ ਜਿਹੜੀਆਂ ਸਨ ਦੀਆਂ ਰੇਜ਼ ਹੋਣਗੀਆਂ ਜਾਂ ਸੂਰਜ ਦੀਆਂ ਕਿਰਨਾਂ ਹੋਣਗੀਆਂ, ਉਹ ਜਦੋਂ ਸਰੀਰ ਤੇ ਪੈਂਦੀਆਂ ਨਾ, ਤਾਂ ਉਹ ਸਰੀਰ ਜਿਹੜਾ ਹੈਗਾ, ਉਹ ਜਿਹੜੇ ਸਰੀਰ ਦੇ ਵਿੱਚ ਉਸ ਸਮੇਂ ਸਲੀਪ ਹਾਰਮੋਨਸ ਹਰੇ ਸਟਿਲ ਹੁੰਦੇ ਆ, ਬਾਡੀ ਸਟਿਲ ਹਰੇ ਫੁੱਲੀ ਅਵੇਕ ਨਹੀਂ ਹੋਈ ਹੁੰਦੀ, ਉਹ ਜਿਹੜੇ ਆ ਫਿਰ ਉਹ ਉਹਨਾਂ ਨੂੰ ਚੇਂਜ ਕਰ ਦਿੰਦਾ। ਸਲੀਪ ਹਾਰਮੋਨਸ ਜਿਹੜੇ ਆ ਉਹ ਕਨਵਰਟ ਹੋ ਗਏ ਅਲਰਟ ਹਾਰਮੋਨਸ, ਤੁਹਾਡੀ ਜਿਹੜੀ ਬਾਡੀ ਆ ਉਹ ਬੈਟਰ ਸਟੇਟ ਆਫ ਮਾਈਂਡ 'ਚ ਚਲੀ ਜਾਂਦੀ ਹੈ, ਫਿਰ ਤੁਹਾਡਾ ਦਿਨ ਚੰਗਾ ਨਿਕਲਦਾ। ਸੋ ਚੌਥੀ ਗੱਲ ਜਿਹੜੀ ਹੈਗੀ ਆ, ਤੁਹਾਡੀ ਸਮਝ ਲਓ ਵੀ ਟਾਈਮਿੰਗ ਦੇ ਹਿਸਾਬ ਨਾਲ, ਉਹ ਹੈ ਮਾਰਨਿੰਗ ਪ੍ਰੈਕਟਿਸ। ਮੈਂ ਪਿਛਲੇ ਸਾਲ ਦੇਖਿਆ ਵੀ ਜਦੋਂ ਨਾ ਮਾਰਨਿੰਗ ਪ੍ਰੈਕਟਿਸ ਦੇ ਵਿੱਚ ਤੁਸੀਂ ਪੈ ਜਾਓ, ਉਹ ਮਾਰਨਿੰਗ ਪ੍ਰੈਕਟਿਸ ਕੁਛ ਵੀ ਹੋ ਸਕਦੀ ਹੈ। ਜਿਵੇਂ ਆਪਣੀ ਧਰਮ ਦੇ ਵਿੱਚ ਉੱਠ ਕੇ ਕਹਿੰਦੇ ਆ ਵੀ ਪਾਠ ਕਰੋ, ਰਾਈਟ, ਇਹ ਮਾਰਨਿੰਗ ਪ੍ਰੈਕਟਿਸ ਆ। अर्ਲੀ ਮਾਰਨਿੰਗ ਉੱਠ ਕੇ ਪ੍ਰੈਕਟਿਸ ਕਰੋ। ਜੇ ਤੁਸੀਂ ਨਹੀਂ ਹੈਗੇ, ਕੋਈ ਪ੍ਰੇਅਰ ਕਰਦਾ ਹੈ, ਕੋਈ ਬੈਠ ਜਾਂਦਾ ਹੈ, ਕੋਈ ਤੁਰਦਾ ਹੈ, ਕੋਈ ਸਟ੍ਰੈਚ ਕਰਦਾ ਹੈ, ਕੋਈ ਪ੍ਰੇਅਰ ਕਰਦਾ ਹੈ, ਸੋ ਆਲ ਜਿਹੜੀਆਂ ਨਾ ਉਹ ਮਾਰਨਿੰਗ ਪ੍ਰੈਕਟਿਸ ਆ। ਕੁਛ ਨਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਮਾਰਨਿੰਗ ਪ੍ਰੈਕਟਿਸ 'ਚ ਧਾਰ ਕਰ ਲੈਣਾ ਚਾਹੀਦਾ, ਰਾਈਟ। ਮੈਂ ਦੇਖਿਆ ਬਹੁਤ ਫਾਇਦਾ ਹੁੰਦਾ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ, ਉਹ ਜੇ ਤੁਸੀਂ ਲੈਟਸ ਸੇ ਹੋਰ ਨਹੀਂ ਕੁਛ ਨਹੀਂ ਹੈਗਾ, ਪਾਠ ਨਹੀਂ ਹੁੰਦਾ, ਦੂਸਰਾ ਨਹੀਂ ਕੁਛ ਹੁੰਦਾ, ਤਾਂ ਐਟਲੀਸਟ 2 ਮਿੰਟ ਬੈਠ ਕੇ, 5 ਮਿੰਟ ਬੈਠ ਕੇ ਆਪਣੀਆਂ ਅੱਖਾਂ ਬੰਦ ਕਰਕੇ ਪ੍ਰੇਅਰ ਤਾਂ ਕਰ ਸਕਦੇ ਆ।
ਆਪਣੀ ਜ਼ਿੰਦਗੀ ਦੇ ਵਿੱਚ ਉਸ ਪ੍ਰਮਾਤਮਾ ਦਾ ਸ਼ੁਕਰ ਹੀ ਕਰ ਸਕਦੇ ਹਾਂ ਵੀ ਅਸੀਂ ਭਾਈ ਸਭ ਕੁਝ ਹੱਥ ਪੈਰ ਠੀਕ ਆ, ਸਭ ਕੁਝ ਚੱਲਦਾ, ਸਾਰੀ ਜ਼ਿੰਦਗੀ ਠੀਕ ਆ। ਸੋ ਜ਼ਿੰਦਗੀ 'ਚ ਬਹੁਤ ਚੀਜ਼ਾਂ ਜਿਹਦੇ 'ਚ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਅਸੀਂ। ਉਹੀ ਮਾਰਨਿੰਗ ਰੂਟੀਨ ਬਣਾ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਰਾਤ ਦੀ ਰੂਟੀਨ ਬਣਾ, ਜਦ ਬਿਫੋਰ ਵੀ ਗੋ ਟੂ ਬੈਡ, ਆਪਣੀ ਜਿਵੇਂ ਬਾਣੀ 'ਚ ਕਹਿੰਦੇ ਆ ਵੀ 16 ਸਾਹਿਬ ਦਾ ਪਾਠ ਕਰ ਲਿਆ, ਦੂਸਰੇ ਪਾਠ ਕਰ ਲਿਆ, ਉਹ ਵਧੀਆ ਗੱਲ ਹੈ, ਉਹ ਰੂਟੀਨ ਆ। ਇਸੇ ਤਰ੍ਹਾਂ ਹੀ ਜੇ ਤੁਸੀਂ ਉਹ ਕਰ ਸਕਦੇ ਹੋ ਤਾਂ ਵਧੀਆ। ਉਸ ਤੋਂ ਅੱਗੇ ਆਪਣੀ ਅਰਦਾਸ ਕਰਕੇ, ਆਪਣੇ ਪ੍ਰੇਅਰ ਕਰਕੇ, ਆਪਣੀ ਫੈਮਿਲੀ ਬਾਰੇ ਸੋਚ ਕੇ, ਆਪਣੇ ਚੰਗੇ ਕੰਮਾਂ ਬਾਰੇ ਸੋਚ ਕੇ, ਜ਼ਿੰਦਗੀ ਦਾ ਆਪਣੀ ਜਿਹੜਾ ਸਾਰੀ ਜ਼ਿੰਦਗੀ ਦਾ ਸਾਰਾ ਦਿਨ ਦਾ ਜਿਸ ਤਰ੍ਹਾਂ ਨਿਕਲਿਆ ਉਸ ਬਾਰੇ ਸੋਚ ਕੇ ਉਹ ਵੀ ਆਪਣੀ ਜਿਹੜਾ ਹੈ ਫਿਰ ਚੰਗਾ, ਫਿਰ ਰੂਟੀਨ ਜਿਹੜੀ ਹੈ ਉਹ ਵਧੀਆ ਰੂਟੀਨ ਹੈ। ਇੱਕ ਗੱਲ ਹੋਰ ਆਪਾਂ ਇਸੇ ਟੌਪਿਕ ਤੇ, ਕਈ ਵਾਰ ਇਨਸਾਨ ਕਹਿੰਦੇ ਆ ਵੀ ਮੀਲ ਕਿਹੜਾ ਚੰਗਾ, ਕਿਹੜੀ ਟਾਈਮਿੰਗ ਬੈਟਰ ਆ ਖਾਣ ਦੀ ਸਵੇਰੇ ਜਾਂ ਸਾਰਾ ਦਿਨ 'ਚ। ਆਪਾਂ ਨੂੰ ਬ੍ਰੇਕਫਾਸਟ ਚੰਗਾ ਕਿ ਲੰਚ ਚੰਗਾ ਜਾਂ ਡਿਨਰ ਚੰਗਾ, ਜਾਂ ਕੀ ਆਪਾਂ ਨੂੰ ਕਦੋਂ ਖਾਣਾ ਚਾਹੀਦਾ। ਬਹੁਤ ਵਾਰੀ ਸੁਣਨ 'ਚ ਮਿਲਿਆ ਹੋਊਗਾ ਵੀ ਜਿਹੜਾ ਨਾ ਬ੍ਰੇਕਫਾਸਟ is the most important meal of the day, right? ਸੋ ਉਹਦੇ ਪਿੱਛੇ ਸਟੱਡੀ ਹੋਈ 2016 ਦੇ ਵਿੱਚ। ਉਹਨਾਂ ਨੇ 800 ਜਿਹੜੇ ਇਨਸਾਨ ਸੀ ਉਹਨਾਂ ਨੇ ਪੁੱਛਿਆ, ਉਹਨਾਂ ਨੂੰ ਕਿਸੇ ਨੂੰ ਸਵੇਰੇ ਖਵਾਇਆ, ਕਿਸੇ ਨੂੰ ਲੰਚ ਟਾਈਮ ਤੇ, then they saw the performance and ਉਹਦਾ ਰਿਜ਼ਲਟ ਹੈ ਇਹ ਵੀ ਬ੍ਰੇਕਫਾਸਟ ਜਿਹੜਾ ਹੈਗਾ does not matter, ਜਦੋਂ ਤੁਸੀਂ ਖਾ ਲਓ ਭਾਵੇਂ ਨਾ ਖਾ ਲਓ, doesn't matter. ਲੰਚ is the most important meal, ਕਿਉਂਕਿ ਉਸ ਸਮੇਂ ਤੁਹਾਡੀ ਜਿਹੜੀ ਆ ਕਈ ਵਾਰੀ ਕੀ ਹੁੰਦਾ ਹੈਗਾ ਵੀ ਤੁਸੀਂ ਬ੍ਰੇਕਫਾਸਟ ਹੈਵੀ ਕਰ ਲਿਆ, ਫਿਰ ਤੁਹਾਡੀ ਬਾਡੀ ਹੋ ਗਈ ਦੂਸਰਾ ਜਾਂ ਤੁਸੀਂ। ਸੋ ਲੰਚ ਜਿਹੜਾ ਹੈਗਾ ਉਹ ਮਿਡਲ ਆਫ ਦ ਡੇ, ਦੈਟਸ ਦ ਮੋਸਟ ਇੰਪੋਰਟੈਂਟ ਮੀਲ ਆਫ ਦ ਡੇ। ਜੇ ਤੁਸੀਂ ਸਹੀ ਢੰਗ ਨਾਲ ਚੰਗਾ ਲੰਚ ਕਰਦੇ ਹੋ, not to fill up your tummy, but do a better lunch, right? But have a full lunch. Then ਤੁਹਾਡਾ ਮਾਰਨਿੰਗ ਤੇ ਆਫਟਰਨੂਨ ਤੇ ਈਵਨਿੰਗ ਤੁਹਾਡੀ ਜਿਹੜੀ ਹੈ, ਰਾਤ ਨੂੰ ਘੱਟ ਖਾਓ ਨਾ, ਥੋੜਾ ਜਿਹਾ ਘੱਟ ਖਾ ਲਓ, ਦੁਪਹਿਰੇ ਥੋੜਾ ਜਿਹਾ ਆਪਣਾ ਜਿੰਨੀ ਤੁਹਾਨੂੰ ਲੋੜ ਹੈ ਉਸ ਹਿਸਾਬ ਨਾਲ ਖਾ ਲਓ, ਪਰ ਲੰਚ ਇਜ਼ ਦ ਮੋਸਟ ਇੰਪੋਰਟੈਂਟ ਮੀਲ ਆਫ ਦ ਡੇ। ਸੋ ਜੋ ਮੈਂ ਕੀ ਕਰਦਾ ਉਹ ਹੈ ਵੀ ਸਵੇਰੇ ਲੰਚ ਥੋੜਾ ਜਿਹਾ ਆਪਾਂ ਲਾਈਕ ਬ੍ਰੇਕਫਾਸਟ ਜਿਹੜਾ ਹੈਗਾ ਉਹ ਲਾਈਟ ਕਰ ਲਿਆ, ਕੋਈ ਬ੍ਰੈਡ ਪੀਸ ਹੈ, ਕੁਛ ਹੋਰ ਖਾ ਲਿਆ ਉਹਦੇ ਨਾਲ। ਪਰ ਜਿਹੜਾ ਮਿਡਲ ਆਫ ਦ ਲਾਈਕ ਮਾਰਨਿੰਗ ਆਫਟਰਨੂਨ ਲਿਬਡ ਮਾਰਨਿੰਗ ਟਾਈਮ ਤੇ ਸਨੈਕ ਜਿਹੜਾ ਹੈ ਉਹ ਫਰੂਟ ਵਗੈਰਾ ਜਾਂ ਵੈਜੀਟੇਬਲਸ ਵਗੈਰਾ 9-10 ਵਜੇ ਖਾ ਲਓ, ਤਾਂ ਕਿ ਤੁਹਾਨੂੰ ਹੋਰ ਕੋਈ ਜੰਕ ਫੂਡ ਔਰ ਸਨੈਕਸ ਜਿਹੜੇ ਹੈਲਥੀ ਨਹੀਂ ਹੈਗੇ ਉਹ ਨਾ ਖਾਣੇ ਪੈਣ। ਚਲੋ ਦੋਸਤੋ, ਆਪਾਂ ਹਰੇ ਤਾਂ ਪਹਿਲੀ ਗੱਲ ਹੀ ਕੀਤੀ ਆ ਟਾਈਮਿੰਗ ਦੀ, ਉਹ ਹੈਗਾ ਇੰਪੋਰਟੈਂਟ ਡਿਸੀਜਨ ਲਾਈਫ ਦੇ ਵਿੱਚ ਤੁਹਾਨੂੰ ਜਿਹੜੇ ਉਹ ਕਿਹੜੇ ਸਮੇਂ ਤੇ ਲੈਣੇ ਚਾਹੀਦੇ ਆ, ਕਿਹੋ ਜਿਹਾ ਤੁਹਾਨੂੰ ਖਾਣਾ ਚਾਹੀਦਾ, ਉਹਦੀ ਟਾਈਮਿੰਗ ਕੀ ਆ, ਤੇ ਜਿਹੜੀ ਤੁਹਾਡੀ ਕਿਹੜਾ ਮੀਲ ਹੈ ਉਹਦਾ ਚੰਗਾ ਟਾਈਮ ਹੈ। ਸੋ ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ, ਤੇ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਇਸੇ ਮੁੱਦੇ ਦੇ ਉੱਤੇ ਗੱਲ ਕਰ ਦਾਂਗੇ ਵੀ ਟਾਈਮਿੰਗ ਕਿਹੜੀ ਇੰਪੋਰਟੈਂਟ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ ਸਾਡੀ ਜਿਹੜੀ ਉਹ ਇੰਪੋਰਟੈਂਸ ਆਫ ਟਾਈਮਿੰਗ ਉਹ ਕੀ ਹੈ, ਰਾਈਟ? ਸੋ ਦੋਸਤੋ ਫਿਰ ਮਿਲਦੇ ਹਾਂ। ਦੋਸਤੋ, ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਟਾਈਮਿੰਗ ਤੇ। ਲਾਈਫ ਵਿੱਚ ਟਾਈਮਿੰਗ ਉਹਦੀ ਬਹੁਤ ਇੰਪੋਰਟੈਂਸ ਆ, ਤੇ ਜੇ ਤੁਸੀਂ ਸਮੇਂ ਦੇ ਹਿਸਾਬ ਨਾਲ, ਆਪਣੇ ਸਮੇਂ ਦੇ ਹਿਸਾਬ ਨਾਲ ਠੀਕ ਕੰਮ ਕਰਦੇ ਹੋ, ਆਪਣੀ ਡਿਸੀਜਨ ਲੈਂਦੇ ਹੋ, ਤਾਂ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ। ਸੋ ਅੱਜ ਆਪਾਂ ਉਸ ਤੇ ਗੱਲ ਕਰ ਰਹੇ ਹਾਂ। ਜਿਵੇਂ ਆਪਾਂ ਗੱਲ ਕੀਤੀ ਪਹਿਲਾਂ, ਜ਼ਿੰਦਗੀ 'ਚ ਇੰਪੋਰਟੈਂਟ ਡਿਸੀਜਨ ਜਿਹੜੇ ਹਨ ਉਹ ਤੁਹਾਨੂੰ ਕਿਹੜੇ ਸਮੇਂ ਤੇ ਲੈਣੇ ਚਾਹੀਦੇ ਹਨ, ਉਸ ਦੀ ਆਪਾਂ ਗੱਲ ਕੀਤੀ। ਹੁਣ ਆਪਾਂ ਅੱਗੇ ਚੱਲਦੇ ਹਾਂ ਵੀ ਡਾਕਟਰ ਅਪਾਇੰਟਮੈਂਟ ਜਿਹੜੀ ਆ, ਰਾਈਟ, ਉਹ ਕਿਹੜੇ ਸਮੇਂ ਤੇ ਬਣਾਉਣੀ ਚਾਹੀਦੀ ਹੈ, ਜਾਂ ਸਰਜਰੀ ਕਿਹੜੇ ਸਮੇਂ ਤੇ ਬਣਾਉਣੀ ਚਾਹੀਦੀ ਹੈ। ਅਗੇਨ ਇਹ ਵੀ ਡਿਪੈਂਡ ਕਰਦਾ ਡਾਕਟਰ ਦੇ ਕ੍ਰੋਨੋਟਾਈਪ ਤੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਕ੍ਰੋਨੋਟਾਈਪ ਉਹ ਮਾਰਨਿੰਗ ਪਰਸਨ ਹੈ ਕਿ ਉਹ ਆਫਟਰਨੂਨ ਪਰਸਨ ਹੈ ਕਿ ਉਹ ਲੇਟ ਨਾਈਟ ਪਰਸਨ ਹੈ। ਪਰ ਇੱਕ ਜਰਨਲ ਸਟੱਡੀ ਜਿਹੜੀ ਲੋਟ ਆਫ ਅਪਾਇੰਟਮੈਂਟਸ ਤੇ ਲੋਟ ਆਫ ਮਿਸਟੇਕਸ ਜਿਹੜੀਆਂ ਮੈਡੀਕਲ ਫੀਲਡ ਦੇ ਵਿੱਚ ਹੁੰਦੀਆਂ, ਉਹਦੀ ਡਾਟਾ ਦੇ ਉੱਤੋਂ ਉਹ ਬਣੀ ਹੈ, ਉਹ ਹੈ ਵੀ ਜਿਹੜਾ ਨਾ ਮੈਡੀਕਲ ਸਟਾਫ ਆ, ਉਹ ਜੇ ਤੁਸੀਂ ਮਤਲਬ ਤੁਸੀਂ ਜਰਨਲ ਲੈ ਲਓ ਐਟ ਸਮੇਂ ਰਿਸਪੈਕਟਿਵ ਆਫ ਜਿਹੜਾ ਡਾਕਟਰ ਦੇ ਹਿਸਾਬ ਨਾਲ, ਉਹ ਜੇ ਤੁਸੀਂ ਆਫਟਰਨੂਨ 'ਚ ਅਪਾਇੰਟਮੈਂਟ ਆ ਨਾ ਤੁਹਾਡੀ, ਤਾਂ ਉਦੋਂ ਮੈਡੀਕਲ ਸਟਾਫ ਜਿਹੜਾ ਹੈ ਉਹ ਲੈਸ ਲਾਈਕਲੀ ਟੂ ਵਾਸ਼ ਦੇਅਰ ਹੈਂਡਸ, ਕਿਉਂਕਿ ਥੱਕ ਜਾਂਦੇ ਆ, ਸਾਰਾ ਦਿਨ ਲੰਘ ਜਾਂਦਾ ਹੈ। ਸੋ ਉਹ ਆਪਣੇ ਕਈ ਵਾਰ ਇਗਨੋਰ ਕਰ ਦਿੰਦੇ ਆ ਵਾਸ਼ ਕਰਨ ਨੂੰ, ਤਾਂ ਉਹਦੇ ਨਾਲ ਜਿਹੜੇ ਦ ਵਾਇਰਸਿਸ ਆ ਉਹ ਜ਼ਿਆਦਾ ਸਪਰੈਡ ਹੋ ਸਕਦੇ ਆ। ਸੋ ਆਫਟਰਨੂਨ, ਸੋ ਲੈਟਸ ਸੇ ਦਿਸ ਥਿੰਗ ਫਰਸਟ, ਵੀ ਜਿਹੜੀ ਡਾਕਟਰ ਨਾਲ ਜੇ ਤੁਸੀਂ ਅਪਾਇੰਟਮੈਂਟ ਬਣਾਉਣੀ ਆ ਜਾਂ ਸਰਜਰੀ ਦੀ ਅਪਾਇੰਟਮੈਂਟ ਬਣਾਉਣੀ ਆ,
ਤਾਂ ਕੋਸ਼ਿਸ਼ ਕਰੋ ਉਹਨੂੰ ਮਾਰਨਿੰਗ ਟਾਈਮ ਤੇ ਬਣਾਓ, ਜਦੋਂ ਹਰੇ ਕੰਮ ਸ਼ੁਰੂ ਹੀ ਹੋਇਆ, अर्ਲੀ ਮਾਰਨਿੰਗ, ਮੇਬੀ ਦ ਫਰਸਟ ਥਿੰਗ ਔਰ ਸੈਕੰਡ ਥਿੰਗ ਇਨ ਦ ਮਾਰਨਿੰਗ। In my opinion, I usually will go second or third, not the first one, because they're still getting used to their equipment, they're still getting used to. So I'll try to pick up time, ਜਿਹੜਾ ਟਾਈਮ ਭਰੂੰਗਾ, ਜੇ ਮੇਰੀ ਅਪਾਇੰਟਮੈਂਟ ਜਦੋਂ ਮੈਂ ਸਕੈਜੂਲ ਕਰਦਾ ਆਨਲਾਈਨ, ਤਾਂ ਤੀਸਰਾ ਜਾਂ ਚੌਥਾ ਟਾਈਮ ਮੈਂ ਪਿਕ ਕਰਦਾ, ਤਾਂ ਕਿ ਉਦੋਂ ਸਮੇਂ ਤੱਕ ਮੋਸ਼ਨ ਜਿਹੜਾ ਹੈਗਾ ਉਹਨਾਂ ਦੇ ਸ਼ੁਰੂ ਹੋ ਜਾਂਦੇ ਆ, ਅਪਾਇੰਟਮੈਂਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਕੋਸ਼ਿਸ਼ ਕਰੋ, ਨੰਬਰ ਪਹਿਲੀ ਗੱਲ ਤਾਂ ਜੇ ਤੁਹਾਡੇ ਕੋਲ ਆਪਸ਼ਨ ਆ, ਤੇ ਜੇ ਤੁਸੀਂ ਡਾਕਟਰ ਦੇ ਜਾਣਾ ਤਾਂ ਉਹ ਮਾਰਨਿੰਗ ਅਪਾਇੰਟਮੈਂਟ ਲਵੋ, ਤੇ ਮਾਰਨਿੰਗ ਵੀ ਪਹਿਲੀ ਨਾ ਲਵੋ, ਦੂਸਰੀ ਤੀਸਰੀ ਚੌਥੀ ਜਾ ਕੇ ਅਪਾਇੰਟਮੈਂਟ ਜਿਹੜੀ ਜੇ ਟਾਈਮ ਦੇ ਹਿਸਾਬ ਨਾਲ ਮਿਲਦੀ ਆ ਤਾਂ ਬੈਟਰ ਹੈ। ਕਦੇ ਵੀ ਬ੍ਰੇਕ ਦੇ ਕੋਲੋਂ ਨਾ ਅਪਾਇੰਟਮੈਂਟ ਲਵੋ, ਜਿਹੜੀ ਤੁਹਾਨੂੰ ਪਤਾ ਵੀ ਹੁਣ ਕੀ ਹੈਗਾ ਵੀ ਡਾਕਟਰ ਨੇ ਬ੍ਰੇਕ ਤੇ ਜਾਣਾ ਜਾਂ ਸਟਾਫ ਨੇ ਬ੍ਰੇਕ ਤੇ ਜਾਣਾ, ਤਾਂ ਬ੍ਰੇਕ ਕਾਹਦੇ ਲਈ ਲਈ ਹੁੰਦੀ? ਉਹ ਬ੍ਰੇਕ ਇਸੇ ਕਰਕੇ ਰੱਖੀ ਹੁੰਦੀ ਹੈ ਵੀ ਉਦੋਂ ਤੱਕ ਸਾਰੇ ਥੱਕ ਗਏ ਹੁੰਦੇ ਆ, ਉਹਨਾਂ ਨੂੰ ਦੇ ਨੀਡ 15 ਮਿੰਟਸ ਔਰ 20 ਮਿੰਟਸ ਔਰ ਹਾਫ ਐਨ ਆਵਰ। ਸੋ ਕੋਸ਼ਿਸ਼ ਕਰੋ ਵੀ ਉਸ ਸਮੇਂ ਦੇ ਉੱਤੇ ਨਾ ਚੱਲ ਜਾਓ, ਕਿਉਂਕਿ ਉਹ ਆਲਰੇਡੀ ਥੱਕੇ ਹੋਏ ਆ। ਸੋ ਪਹਿਲੀ ਗੱਲ, ਮਾਰਨਿੰਗ ਦੇ ਵਿੱਚ ਕੋਸ਼ਿਸ਼ ਕਰੋ ਜਿਹੜੀ ਇੰਪੋਰਟੈਂਟ ਹੈ, ਪਰਟੀਕੁਲਰਲੀ ਜੇ ਤੁਹਾਡੀ ਸਰਜਰੀ ਆ, ਰਾਈਟ? ਸੋ ਡੋਂਟ ਪੁੱਟ ਇਟ ਅਪ ਟੂ ਜਸਟ ਬਿਫੋਰ ਦ ਬ੍ਰੇਕ ਔਰ ਜਸਟ ਇਨ ਦ ਈਵਨਿੰਗ, ਬਿਕਾਜ਼ ਉਹ ਤੁਹਾਡੀ ਫਿਰ ਮਿਸਟੇਕਸ ਹੋਣ ਦੇ ਜਿਹੜੇ ਹੈਗੇ ਆ ਉਹ ਚਾਂਸਿਸ ਵੱਧ ਜਾਂਦੇ ਆ। ਜਿਹੜੀ ਦੂਸਰੀ ਦੇਖਣ ਚ ਉਚਾਈ ਆ, ਪਤਾ ਨਹੀਂ ਹੁਣ ਇਹ ਤਾਂ ਮੈਡੀਕਲੀ ਜੋ ਰੈਕਡ ਹੈ, ਜਿਵੇਂ ਆਪਾਂ ਬੁੱਕ ਦੀ ਗੱਲ ਕੀਤੀ ਜਾਂ ਦੂਸਰੇ ਪੱਖ ਤੋਂ ਲੈ ਲਓ, ਵੀ ਜਿਹੜੇ ਡਾਕਟਰਸ ਆ ਨਾ, ਜੇ ਤੁਸੀਂ ਲੇਟਰ ਆਫਟਰਨੂਨ ਔਰ ਈਵਨਿੰਗ ਜਾਓ ਤਾਂ ਕਈ ਵਾਰੀ ਐਕਸਟਰਾ ਤੁਹਾਨੂੰ ਪ੍ਰਿਸਕ੍ਰਿਪਸ਼ਨਸ ਔਰ ਮੈਡੀਕੇਸ਼ਨਸ ਪ੍ਰਸਕ੍ਰਾਈਬ ਕਰ ਦਿੰਦੇ ਆ, ਕਿਉਂਕਿ ਉਹਨਾਂ ਵੀ ਥੱਕ ਜਾਂਦੇ ਆ, ਉਹ ਵੀ ਜਾਣਾ ਚਾਹੁੰਦੇ ਆ। ਤੁਸੀਂ ਕਹਿੰਦੇ ਹੋ ਵੀ ਮੈਨੂੰ ਆਹ ਨਹੀਂ, ਆਹ ਪ੍ਰੋਬਲਮ, ਉਹ ਕਹਿੰਦੇ ਚੰਗਾ ਆਹ ਵੀ ਖਾ ਲੈ, ਇੱਕ ਗੋਲੀ ਹੋਰ ਖਾ ਲੈ। ਸੋ ਜੇ ਤੁਸੀਂ ਲੇਟ ਆਫਟਰਨੂਨ ਔਰ ਈਵਨਿੰਗ ਚ ਆਪਣੀ ਡਾਕਟਰ ਦੀ ਅਪਾਇੰਟਮੈਂਟ ਆ ਤੁਹਾਡੀ, ਤਾਂ ਕਈ ਵਾਰੀ ਹੋ ਸਕਦਾ ਵੀ ਡਾਕਟਰ ਤੁਹਾਨੂੰ ਐਕਸਟਰਾ ਮੈਡੀਕੇਸ਼ਨ ਪ੍ਰੋਵਾਈਡ ਕਰਦੇ। ਇਹ ਨਹੀਂ ਮੈਂ ਕਹਿੰਦਾ ਵੀ ਕਰਦੇ ਆ, ਪਰ ਹੋ ਸਕਦਾ, ਰਾਈਟ? ਸੋ ਤੁਸੀਂ ਇਹ ਤੁਹਾਨੂੰ ਖਿਆਲ ਰੱਖਣ ਦੀ ਲੋੜ ਆ। ਤੇ ਤੀਸਰੀ ਗੱਲ ਜਿਹੜੀ ਆ ਵੀ ਜੇ ਤੁਹਾਡੀ ਕਈ ਵਾਰੀ ਕੀ ਹੁੰਦਾ ਵੀ ਜੇ ਹੁਣ ਡਾਕਟਰ ਥੱਕੇ ਆ, ਨਰਸਿਸ ਥੱਕੀਆਂ ਹੋਈਆਂ, ਮੈਡੀਕਲ ਸਟਾਫ ਸਾਰਾ ਦਿਨ ਹੋ ਗਿਆ ਉਹਨਾਂ ਨੂੰ, ਤਾਂ ਕਈ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦੀ ਲੋੜ ਹੁੰਦੀ ਆ ਵੀ ਉਹਨਾਂ ਨੂੰ ਬਰੀਕਲੀ ਧਿਆਨ ਨਾਲ ਦੇਖਣ ਦੀ ਲੋੜ ਹੁੰਦੀ ਆ, ਉਹਨਾਂ ਦੀ ਖੋਜ ਕਰਨ ਦੀ ਲੋੜ, ਲੈਟਸ ਕੈਂਸਰ ਸੈੱਲ ਆ ਕੋਈ, ਉਹ ਤਾਂ ਬੜਾ ਜਿਹਾ ਹੁੰਦਾ। ਤਾਂ ਜੇ ਉਹ ਡਿਟੈਕਟ ਨਾ ਹੋਇਆ, ਕਿਸੇ ਨੇ ਦੇਖਿਆ ਨਾ, ਕਿਸੇ ਨੇ ਖਿਆਲ ਨਾ ਕੀਤਾ, ਤਾਂ ਫਿਰ ਉਹ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਆ। ਸੋ ਉਹ ਵੀ ਜਿਹੜਾ ਹੈਗਾ, ਜੇ ਇਸ ਤਰ੍ਹਾਂ ਦੀ ਅਪਾਇੰਟਮੈਂਟ ਆ ਜ਼ਿੰਦਗੀ ਦੇ ਵਿੱਚ ਜਿਹਦੇ ਵਿੱਚ ਬਰੀਕੀ ਦੀ ਲੋੜ ਆ, ਤਾਂ ਕੋਸ਼ਿਸ਼ ਕਰੋ ਉਹਨੂੰ ਸਵੇਰੇ ਬਣਾਉਣ ਦੀ, ਰਾਈਟ? ਉਹਨੂੰ ਸਵੇਰੇ ਤੋਂ ਮਿਡ ਮਾਰਨਿੰਗ ਜਿਹੜੀ ਹੈ ਉਹਨੂੰ ਬਣਾ ਲੈਣਾ ਚਾਹੀਦਾ। ਚਲੋ ਆਪਾਂ ਹੁਣ ਅੱਗੇ ਚੱਲਦੇ ਹਾਂ। ਉਹ ਅਗਲੀ ਗੱਲ ਹੈ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਇੱਕ ਹੋਰ ਡਿਸੀਜਨ ਹੈ, ਉਹ ਬੜਾ ਇੰਪੋਰਟੈਂਟ ਡਿਸੀਜਨ ਆ, ਉਹ ਹੈਗਾ ਵੀ ਜ਼ਿੰਦਗੀ ਦੇ ਵਿੱਚ ਵਿਆਹ ਕਦੋਂ ਕਰਾਉਣਾ ਚਾਹੀਦਾ, ਕਿਹੜੀ ਏਜ 'ਚ ਕਰਾਉਣਾ ਚਾਹੀਦਾ। ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਮਤਲਬ ਇਸ ਗੱਲ ਤੇ ਕਈ ਵਾਰੀ ਉਹ ਸੋਚਦੇ ਹਨ ਵੀ ਮੈਂ ਲੇਟ ਕਰਨਾ ਜਾਂ ਪਹਿਲਾਂ ਕਰਨਾ, ਉਹ ਕਿਹੜੇ ਸਮੇਂ ਤੇ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਜਾਂ ਉਹ ਮਤਲਬ ਸਮਝ ਲਓ ਵੀ ਹੈਗਾ। ਇਹ ਜਿਹੜਾ ਅਗੇਨ ਆਪਾਂ ਜਿਵੇਂ ਗੱਲ ਕੀਤੀ, ਬਹੁਤ ਸਾਰੇ 500 ਮਿਲੀਅਨ ਟਵੀਟਸ, 2.4 ਮਿਲੀਅਨ ਲੋਕਾਂ ਤੋਂ ਜਿਨ੍ਹਾਂ ਨਾਲ ਸਰਵੇ ਹੋਇਆ ਜਾਂ ਦੂਸਰਾ ਹੋਇਆ, ਇਹਦੇ ਵਿੱਚ ਅੱਜ ਦੇ ਹਿਸਾਬ ਨਾਲ, ਰਾਈਟ? ਪਹਿਲਾਂ ਗੱਲ ਹੋਰ ਹੁੰਦੀ ਸੀ, ਪਹਿਲਾਂ ਹੁੰਦਾ ਸੀ ਵੀ ਚਲੋ ਕਈ ਵਾਰੀ अर्ਲੀ ਏਜ ਵਿਆਹ ਹੋ ਗਿਆ, ਤੁਹਾਡਾ ਹੈ ਨਹੀਂ ਸੀ। ਹੁਣ ਦੋਨੇ ਬੱਚੇ ਪੜ੍ਹੇ ਲਿਖੇ ਆ, ਮੁੰਡਾ ਕੁੜੀ ਦੋਨੇ ਪੜ੍ਹੇ ਲਿਖੇ ਆ, ਦੋਨੇ ਆਪਣਾ ਆਪਣਾ ਜਿਹੜਾ ਹੈਗਾ ਆਪਣੇ ਕੈਰੀਅਰ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਆ ਪਹਿਲਾਂ, ਫੇਰ ਜਾ ਕੇ ਰਿਲੇਸ਼ਨਸ਼ਿਪ ਦੀ ਗੱਲ ਹੁੰਦੀ ਆ। ਪਰ ਜੋ ਇਸ ਸਮੇਂ ਤੱਕ ਡਾਟਾ ਬਿਹਾਈਂਡ, ਉਹ ਕਹਿੰਦੇ ਵੀ ਜਿਹੜਾ 24 ਸਾਲ 'ਚ ਵਿਆਹ ਜਾਂ 25 ਸਾਲ ਦੇ ਵਿਆਹ ਦੇ ਵਿੱਚ ਵੀ ਫਰਕ ਆ। ਜੇ ਤੁਸੀਂ 24 ਸਾਲ ਦੀ ਉਮਰ 'ਚ ਵਿਆਹ ਕਰਦੇ ਹੋ ਤੇ 25 ਸਾਲ ਦੇ ਵਿੱਚ, ਉਹਦੇ 'ਚ 10 ਕੇ 12% ਡਿਵੋਰਸ ਰੇਟ ਜ਼ਿਆਦਾ। ਸੋ ਜਿਹੜੀ 25 ਸਾਲ ਦੀ ਉਮਰ ਆ ਉਹ ਗੁੱਡ ਸਟਾਰਟਿੰਗ ਏਜ ਆ ਮੈਰਿਜ ਦੀ, ਰਾਈਟ? 24 ਸਾਲ ਜਾਂ 23 ਸਾਲ ਉਹਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਥੋੜਾ ਜਿਹਾ ਦੂਸਰਾ ਹੋ ਜਾਂਦਾ। ਉਹ ਫਿਰ ਅੱਗੇ ਜਦੋਂ ਦੇਖਦੇ ਆ, ਉਹ ਕਹਿੰਦੇ ਵੀ ਜਿਹੜਾ ਡਾਟਾ ਦੇ ਹਿਸਾਬ ਨਾਲ ਵੀ ਜਿਉਂ-ਜਿਉਂ ਤੁਹਾਡੀ ਉਮਰ ਵੱਧਦੀ ਆ, ਰਾਈਟ, 25 26 27, ਤੁਹਾਡੇ ਚਾਂਸਿਸ ਜਿਹੜੇ ਆ ਫਿਊ ਪਰਸੈਂਟੇਜ ਬੈਟਰ ਹੁੰਦੇ ਰਹਿੰਦੇ ਆ ਆਪਣੀ ਮੈਰਿਜ, ਰਾਈਟ? ਸੋ ਅਪ ਟੂ ਏਜ 32, ਅਗੇਨ ਸਾਰੇ ਇਹ ਸਮਝ ਲਓ ਵੀ ਸਾਰਿਆਂ ਲਈ ਸੇਮ ਨਹੀਂ ਹੈਗਾ, ਪਰ ਇਨ ਜਨਰਲ 32 ਸਾਲ ਦੀ ਉਮਰ ਤੱਕ ਤੁਹਾਡੇ ਜਿਹੜੇ 30-32 ਸਾਲ ਦੀ ਉਮਰ ਤੱਕ ਤੁਹਾਡੇ ਏਜ ਜਿਹੜੀ ਹੈ ਉਹ ਬੈਟਰ ਏਜ ਆ ਮੈਰਿਜ ਦੀ। ਉਸ ਤੋਂ ਬਾਅਦ ਫਿਰ ਜੇ 32 ਤੋਂ ਟੱਪਦੇ ਹੋ, ਫਿਰ ਸਮਝ ਲਓ ਵੀ ਤੁਹਾਡੇ ਜਿਹੜਾ 32 ਤੋਂ ਬਾਅਦ ਫਿਰ ਤੁਹਾਡੀ ਕਾਈਂਡ ਆਫ ਡਿਵੋਰਸ ਰੇਟ ਥੋੜਾ ਜਿਹਾ ਵਧਣਾ ਸ਼ੁਰੂ ਹੋ ਜਾਂਦਾ, ਕਿਉਂਕਿ ਹੁਣ ਤੱਕ ਉਦੋਂ ਤੱਕ ਤੁਹਾਡੀ ਆਪਣੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਆ,
ਤੁਸੀਂ ਕਿਸੇ ਤੇ ਰਿਲਾਈ ਨਹੀਂ ਕਰਨਾ ਚਾਹੁੰਦੇ, ਤੁਸੀਂ ਇੰਡੀਪੈਂਡੈਂਟ ਹੋ ਗਏ ਹੁੰਦੇ ਹੋ। ਤੁਹਾਡੀਆਂ ਫਿਰ ਜਿਹੜੀਆਂ ਉਹ ਚੇਂਜਸ ਆ ਨਾ, ਬੋਡੀ ਦੇ ਹਾਰਮੋਨਸ ਵੀ ਚੇਂਜ ਹੋ ਗਏ, ਤੁਹਾਡੇ ਆਪਣੇ ਰਿਲੇਸ਼ਨਸ਼ਿਪ ਵੀ ਨਹੀਂ ਬਿਲਡ ਹੋਇਆ। ਐਂਡ ਨੈਚੁਰਲ ਹੈ, ਜਸਟ ਅ ਕਾਮਨ ਸੈਂਸ ਵੀ ਜਿਹੜਾ ਫਿਰ ਜੇ ਤੁਸੀਂ 30-32 ਤੋਂ ਟੱਪ ਗਏ, ਫਿਰ ਤੁਹਾਨੂੰ ਥੋੜੀ ਜਿਹੀ ਜ਼ਿੰਦਗੀ 'ਚ ਸ਼ਾਇਦ ਰਿਲੇਸ਼ਨਸ਼ਿਪ, ਲੌਂਗਰ ਟਰਮ ਰਿਲੇਸ਼ਨਸ਼ਿਪ ਬਣਾਉਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ। ਸੋ ਕਿਹੜਾ ਟਾਈਮ ਬੈਟਰ? ਸੋ ਮੈਂ ਦੇਖਿਆ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਮੁੰਡਿਆਂ ਨੂੰ, ਪਰਟੀਕੁਲਰਲੀ ਮੁੰਡਿਆਂ ਨੂੰ ਫਸਟ 30 ਸਾਲ ਤੋਂ ਨੇੜੇ ਤੇੜੇ ਆਪਣਾ ਵਿਆਹ ਕਰਾ ਲੈਣਾ ਚਾਹੀਦਾ। ਓਕੇ, ਮੈਂ ਨਹੀਂ ਕਹਿੰਦਾ ਵੀ ਜੇ ਤੁਸੀਂ ਕਰਾਉਣਾ ਤਾਂ 30 is a good age in this generation. And for girls, I would say ਜਿਹੜੀ ਏਜ 27-28 ਸਾਲ ਜਿਹੜੀ ਹੈ ਉਹ ਬੈਟਰ ਏਜ ਆ ਉਸ ਸਮੇਂ ਤੱਕ, ਰਾਈਟ। ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਕਿਸੇ ਨੂੰ ਮਿਲਣਾ, ਫਿਰ 2 ਸਾਲ ਆਪਣਾ ਰਿਲੇਸ਼ਨਸ਼ਿਪ ਬਣਾਉਣਾ, ਫਿਰ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਕਹਿਣ। ਪਰ 30 ਸਾਲ ਤੇ 28 ਸਾਲ 27 ਸਾਲ ਦੀ ਉਮਰ ਦੇ ਵਿੱਚ ਆਪਣਾ ਜਿਹੜਾ ਹੈ ਉਹ that's a perfect timing. ਫਿਰ ਤੁਹਾਨੂੰ ਟਾਈਮ ਵੀ ਮਿਲ ਜਾਂਦਾ ਆਪਣੇ ਰਿਲੇਸ਼ਨਸ਼ਿਪ ਬਿਲਡ ਕਰਨ ਨੂੰ, ਕੁਛ ਲਾਈਫ ਦੇ ਵਿੱਚ ਐਕਸਪੀਰੀਅੰਸਿਸ ਸ਼ੇਅਰਡ ਕਾਮਨ ਕਰਨ ਨੂੰ, ਬਿਫੋਰ ਯੂ ਸਟਾਰਟ ਹੈਵਿੰਗ ਯੂਰ ਓਨ ਫੈਮਿਲੀ, ਰਾਈਟ। ਸੋ ਜਿਹੜਾ ਇਹ ਵਧੀਆ ਮੇਰੀ ਟੀਮ ਨਾਲ, ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਜੋ ਦੱਸਦਾ, ਮੇਰੀ ਟੀਮਸ ਹੈਗੀ ਮੈਕਸੀਕੋ ਦੇ ਵਿੱਚ ਵੀ। ਉੱਥੇ ਜਦੋਂ ਮੈਂ ਜਾਣਾ ਤਾਂ ਉੱਥੇ ਜਿਹੜੇ ਕਈ ਇੰਜੀਨੀਅਰ ਸਾਡੀਆਂ ਕੁੜੀਆਂ ਮੁੰਡੇ ਉਹ ਮੈਨੂੰ ਪੁੱਛਦੇ ਰਹਿੰਦੇ ਇਸ ਗੱਲ ਦੇ ਉੱਤੇ। ਤੇ ਜਦੋਂ ਉਹਨਾਂ ਨਾਲ ਮੈਂ ਆਹ ਚੀਜ਼ਾਂ ਸ਼ੇਅਰ ਕੀਤੀਆਂ ਤਾਂ ਪਿਛਲੇ ਸਾਲ ਦੇ ਵਿੱਚ, ਪਿਛਲੇ 1.5-2 ਸਾਲ ਦੇ ਵਿੱਚ 3 ਮੈਂਬਰ ਜਿਹੜੇ ਸਾਡੀ ਫੈਮਿਲੀ ਸਾਡੀ ਕੰਪਨੀ ਦੇ, ਮੇਰੀ ਟੀਮ ਦੇ, ਉਹਨਾਂ ਨੇ ਮੈਰਿਜ ਕਰਾ ਲਈ। ਕਿਉਂਕਿ then they at least something starts clicking in their mind. Before that they were not thinking about. It's the timing that's going to matter. What time is a good time to get married and start a family, ਤਾਂ ਕਿ ਤੁਹਾਡੇ ਪੇਰੈਂਟਸ ਵੀ ਲੇਟਰ ਔਨ ਸਟੇਜ ਤੇ ਹੈਲਪ, ਤੁਸੀਂ ਵੀ ਆਪਣੀ ਫੈਮਿਲੀ ਨੂੰ ਚੰਗੀ ਤਰ੍ਹਾਂ ਰੇਜ਼ ਕਰ ਸਕੋ। ਸੋ ਇਹ ਬੜਾ ਇੰਪੋਰਟੈਂਟ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਹੈ ਵੀ ਕਿਹੜੀ ਉਮਰ 'ਚ ਤੁਹਾਨੂੰ ਜਿਹੜਾ ਹੈਗਾ ਉਹ ਆਪਣਾ ਮੈਰਿਜ ਦੇ ਲਈ ਕਰ ਲੈਣਾ ਚਾਹੀਦਾ। ਦੂਸਰੀ ਗੱਲ, ਹੁਣ ਆਪਣਾ ਅਗਲੇ ਕਿਸੇ ਹੋਰ ਤੇ ਟੌਪਿਕ ਲੈਣੇ ਆ, ਉਹ ਹੈਗਾ ਵੀ ਨੈਪ ਲੈਣਾ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਉਹ, ਜਾਂ ਆਰਾਮ ਕਰਨਾ, ਰਾਈਟ। ਉਹ ਕਿਹੜਾ ਜ਼ਰੂਰੀ ਹੈ ਤੇ ਉਹਦੀ ਟਾਈਮਿੰਗ ਕੀ ਆ? ਜਿਹੜਾ ਨੈਪ ਆ ਨਾ, ਜਿਹੜਾ ਤੁਸੀਂ ਸਮਝ ਲਓ ਵੀ ਦੁਪਹਿਰੇ ਆਰਾਮ ਕਰਨਾ, ਉਹ ਬਹੁਤ ਹੀ ਇੰਪੋਰਟੈਂਟ ਆ। ਤੇ ਆਈ ਥਿੰਕ ਜਿਹੜੇ ਲੋਕ ਸਕਸੈਸਫੁਲ ਆ, ਪਰਟੀਕੁਲਰਲੀ ਪ੍ਰੈਜ਼ੀਡੈਂਟਸ, ਉਹਨਾਂ ਲਈ ਹੋਰ ਵੀ ਇੰਪੋਰਟੈਂਟ ਆ, ਕਿਉਂਕਿ ਉਹ ਜ਼ਿੰਦਗੀ ਜਿਹੜੀ ਆ ਤੁਹਾਡੀ ਸਾਰਾ ਦਿਨ ਰੁਝੇਵਿਆਂ 'ਚ ਲੰਘਦੀ ਆ, ਤੇ ਜੇ ਤੁਸੀਂ ਆਰਾਮ ਨਹੀਂ ਕਰੋਗੇ ਤਾਂ ਫਿਰ ਤੁਹਾਡੀ ਬਾਡੀ ਜਿਹੜੀ ਆ ਉਹ ਗਿਵ ਅਪ ਕਰਨੀ ਸ਼ੁਰੂ ਹੋ ਜਾਊਗੀ। ਮੈਂ ਦੇਖਿਆ ਅੱਜ ਕੱਲ੍ਹ, ਜਦੋਂ ਮੈਂ ਕੁਛ ਸਾਲ ਪਹਿਲਾਂ ਲੀਡਰਸ਼ਿਪ ਕੈਂਪ ਤੇ ਸੀ, ਤਾਂ ਉਹ ਅੱਜ ਕੱਲ੍ਹ ਲੀਡਰਸ਼ਿਪ 'ਚ ਵੀ ਈਵਨ ਪਰਟੀਕੁਲਰਲੀ ਫੋਕਸ ਕਰਦੇ ਆ ਵੀ ਤੁਹਾਡੀ ਹੈਲਥ ਕਿਵੇਂ ਆ, ਰਾਈਟ। ਉਹ ਫੋਕਸ ਕਰਦੇ ਆ ਵੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਤੁਸੀਂ ਤੁਰ ਫਿਰ ਰਹੇ ਹੋ, ਤੁਸੀਂ ਠੀਕ ਖਾ ਰਹੇ ਹੋ ਕਿ ਨਹੀਂ ਖਾ ਰਹੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਜੇ ਤੁਸੀਂ ਆਪਣਾ ਨਹੀਂ ਕਰੋਗੇ ਤਾਂ ਤੁਸੀਂ ਲੀਡ ਵੀ ਨਹੀਂ ਕਰ ਸਕਦੇ ਕਿਸੇ ਨੂੰ, ਰਾਈਟ। ਸੋ ਉਹ ਜਿਹੜੀ ਇੰਪੋਰਟੈਂਟ ਚੀਜ਼ ਆ ਵੀ ਤੁਸੀਂ ਆਪਣਾ ਚੰਗਾ ਖਾਣਾ ਤੇ ਫਿਰ ਆਰਾਮ ਕਰਨਾ। ਸੋ ਆਪਾਂ ਨੈਪ ਦੀ ਗੱਲ ਕਰਨੀ ਹੈ। ਨੈਪ ਮੀਨਸ ਆਰਾਮ, ਥੋੜਾ ਜਿਹਾ ਆਰਾਮ, ਨਾਟ ਜ਼ਿਆਦਾ ਆਰਾਮ, ਥੋੜਾ ਜਿਹਾ ਆਰਾਮ, ਰਾਈਟ। ਉਹਦੇ ਵਿੱਚ ਜਿਹੜੀ ਟਾਈਮਿੰਗ ਆ ਨਾ, ਉਹ ਲੰਚ ਟਾਈਮ ਤੁਸੀਂ ਖਾ ਕੇ ਥੋੜਾ ਜਿਹਾ ਵਾਕ ਕਰਕੇ ਫਿਰ ਜੇ 5-10 ਮਿੰਟ ਆਰਾਮ ਕਰ ਲਵੋ, ਮੈਕਸਿਮਮ 25 ਮਿੰਟ। 25 ਮਿੰਟ ਤੋਂ ਵੱਧ ਨਹੀਂ ਸੌਣਾ, ਕਿਉਂਕਿ ਜੇ 25 ਮਿੰਟ ਤੋਂ ਵੱਧ ਸੌਂਗੇ ਤਾਂ ਜਿਹੜਾ ਤੁਹਾਡਾ ਸਲੀਪ ਪੈਟਰਨ ਆ ਉਹ ਚੇਂਜ ਹੋ ਜਾਣਾ, ਫਿਰ ਤੁਸੀਂ ਰਾਤ ਨੂੰ ਨਹੀਂ ਸੌਂ ਸਕੋਗੇ, ਫਿਰ ਤੁਹਾਡਾ ਉਹਦੇ ਤੁਹਾਨੂੰ ਪ੍ਰੋਬਲਮ ਆਊਗੀ। ਸੋ ਜੇ ਤੁਸੀਂ 25 ਮਿੰਟ ਤੋਂ ਘੱਟ ਸੌਂਦੇ ਹੋ ਤਾਂ ਇਹ ਮੰਨਿਆ ਗਿਆ ਕਿ ਦੇਖਿਆ ਗਿਆ ਫਿਰ ਤੁਹਾਡਾ ਸਲੀਪ ਪੈਟਰਨ ਨਹੀਂ ਚੇਂਜ ਹੁੰਦਾ, ਪਰ ਤੁਹਾਡੀ ਜਿਹੜੀ ਆਰਾਮ ਕਰਕੇ ਜ਼ਿੰਦਗੀ ਦੀ ਜਿਹੜਾ ਤੁਸੀਂ ਨੈਕਸਟ ਚੈਪਟਰ ਉਹਦਾ ਆਫਟਰਨੂਨ ਹੈਗਾ, ਸੈਗਮੈਂਟ ਹੈਗਾ, ਉਹ ਬੜਾ ਵਧੀਆ ਢੰਗ ਨਾਲ ਫੁੱਲੀ ਐਨਰਜਾਈਜ਼ਡ ਹੋ ਕੇ ਹੈਂਡਲ ਕਰ ਸਕਦੇ। ਅਸੀਂ ਪਿਛਲੇ ਮੈਂ ਤੇ ਮਨਜੀਤ ਮੇਰੀ ਵਾਈਫ, ਅਸੀਂ ਸਪੇਨ 'ਚ ਸੀ ਪਿਛਲੇ ਸਾਲ। ਇਸ ਸਾਲ ਉਹ ਲੋਕ ਜਿਹੜੇ ਆ ਨਾ, ਉਹਨਾਂ 'ਚ ਜਿਹੜੀ ਜ਼ਿੰਦਗੀ ਦਾ ਲਾਈਫ ਸਪੈਨ, ਉਹਨਾਂ ਦੀ ਆਪਣੀ ਜ਼ਿੰਦਗੀ ਜਿਹੜੀ ਉਹ ਵਰਲਡ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਲੌਂਗਰ ਟਾਈਮ ਤੇ ਉਹ ਜਿਉਂਦੇ ਆ। ਤੇ ਉਹਨਾਂ ਦਾ ਇੱਕ ਕਾਰਨ ਆ, ਜੇ ਤੁਸੀਂ ਉਹਨਾਂ ਨੂੰ ਪੁੱਛੋ ਤਾਂ ਸਿਆਸਤ ਇਹ ਹੈਗਾ ਵੀ ਉਹ ਨਾ ਆਫਟਰਨੂਨ ਦੇ ਵਿੱਚ ਪਹਿਲਾਂ 4 ਘੰਟੇ ਕੰਮ ਕਰ ਲਏ, ਫਿਰ ਉਹ 2-3 ਘੰਟੇ ਘਰੇ ਚਲੇ ਜਾਂਦੇ ਆ, ਘਰੇ ਜਾ ਕੇ ਆਰਾਮ ਕਰਦੇ ਆ, ਫਿਰ ਉਹ 3-4 ਵਜੇ ਆ ਜਾਂਦੇ ਆ ਕੰਮ ਤੇ, ਫਿਰ 3-4 ਘੰਟੇ ਕੰਮ ਕਰ ਲੈਂਦੇ ਆ। ਫਿਰ ਉਸ ਤੋਂ ਬਾਅਦ ਇੱਕ ਹੋਰ ਜ਼ਿੰਦਗੀ ਦਾ ਕਾਰਨ ਉਹ ਹੈ ਸੋਸ਼ਲ ਲਾਈਫ, ਰਾਈਟ। ਫਿਰ ਕੀ ਕਰਦੇ ਆ, ਸ਼ਾਮ ਨੂੰ 7-8 ਵਜੇ ਮੁੱਕਦੇ ਆ, ਫਿਰ ਗਰੁੱਪ ਦਾ ਆਪਣਾ ਗਰੁੱਪ ਜਿਹੜਾ ਹੈਗਾ, ਚਾਹੇ ਫੈਮਿਲੀ ਆ ਚਾਹੇ ਫਰੈਂਡਸ ਆ, ਫਿਰ ਜਾ ਕੇ ਤਾਪਾਸ ਜਾਂ ਕੁਛ ਬੀਅਰ ਜਾਂ ਜਿਵੇਂ ਵੀ ਉਹਨਾਂ ਦੀ ਜ਼ਿੰਦਗੀ ਹੈ ਉਹ ਕਰਦੇ ਆ। ਪਰ
ਜਿਹੜਾ ਜ਼ਿੰਦਗੀ ਦੇ ਵਿੱਚ ਉਹ ਛੋਟੇ ਸੈਗਮੈਂਟਸ ਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ, ਉਹ 5 ਮਿੰਟ ਦਾ ਆਰਾਮ ਕਰ ਲਓ, ਲੰਚ ਟਾਈਮ ਤੇ 10-15 ਮਿੰਟ ਆਰਾਮ ਕਰ ਲਓ, ਚਾਹੇ ਨੀਂਦ ਆਵੇ ਚਾਹੇ ਨਾ ਆਵੇ, ਜਸਟ ਕਲੋਜ਼ ਯੂਰ ਆਈਜ਼, ਲੇ ਡਾਊਨ, ਐਂਡ that is good enough to make your body revive and take care of your afternoon in a much better place. Okay, so that's very important. ਤੇ ਜਿਹੜੀ ਇੱਕ ਆਪਾਂ ਪਹਿਲਾਂ ਗੱਲ ਕੀਤੀ ਮੈਰਿਜ ਦੀ, ਤੁਹਾਨੂੰ ਦੂਸਰੀ ਵੀ ਗੱਲ ਉਹ ਹੈਗਾ ਵੀ ਜਿਹੜਾ ਕਿਹੜੇ ਸਮੇਂ ਦੇ ਵਿੱਚ ਇਹ ਦੇਖਿਆ ਹੁਣ, ਕਿਉਂਕਿ ਡਿਵੋਰਸ ਬਹੁਤ ਹੁੰਦੇ ਆ ਨਾ ਇੱਥੇ USA 'ਚ, ਤਾਂ ਲਾ ਲਓ ਵੀ 60-70% ਡਿਵੋਰਸ ਰੇਟ ਹੈ, ਆਪਣੀ ਕਮਿਊਨਿਟੀ 'ਚ ਘੱਟ ਹੈ, ਪਰ ਫਿਰ ਵੀ ਸਟ੍ਰੈਸ ਬਹੁਤ ਹੈ। ਮੀਨਸ ਹੋ ਸਕਦਾ ਜਿਹੜੇ ਕਈ ਵਾਰੀ ਦੇਖਣ 'ਚ ਆਊਗਾ ਵੀ ਡਿਵੋਰਸ ਘੱਟ ਹੋਵੇ, ਪਰ ਕਈ ਵਾਰੀ ਰਿਲੇਸ਼ਨਸ਼ਿਪ ਸ਼ਾਇਦ ਉਹਨੇ ਸਟਰੋਂਗ ਨਾ ਹੋਣ। ਪਰ ਜਿੱਥੇ ਆਪਾਂ ਜੇ ਡਿਵੋਰਸ ਦੀ ਗੱਲ ਕਰਦੇ ਹਾਂ ਤਾਂ 2 ਜਿਹੜੇ ਮਹੀਨੇ ਆ ਉਹਨਾਂ 'ਚ ਡਿਵੋਰਸ ਰੇਟ ਜ਼ਿਆਦਾ ਹੁੰਦੇ ਆ, ਉਹ ਹੈਗਾ ਮਾਰਚ ਤੇ ਅਗਸਤ। ਸੋ ਉਹਨਾਂ ਦੇ ਵਿੱਚ ਥੋੜਾ ਜਿਹਾ ਜਸਟ ਬੀਇੰਗ ਅਵੇਅਰ ਆਫ ਇਟ। ਉਹਦਾ ਕਾਰਨ ਕੀ ਆ ਵੀ ਜਿਹੜੇ ਨਾ ਹਸਬੈਂਡ ਵਾਈਫ ਆ ਉਹ ਰਹਿਣਾ ਤਾਂ ਇਕੱਠਾ ਚਾਹੁੰਦੇ ਹੁੰਦੇ ਕਈ ਵਾਰੀ, ਉਹ ਫਿਰ ਜਦੋਂ ਵਿੰਟਰ ਟਾਈਮ ਆਉਂਦਾ, ਨਵੰਬਰ ਦਸੰਬਰ, ਜਦੋਂ ਛੁੱਟੀਆਂ ਹੁੰਦੀਆਂ ਹੈਗੀਆਂ ਜਾਂ ਹੋਰ ਫੈਸਟੀਵਲ ਜਿਹੜੇ ਹੈਗੇ ਆ, ਫੈਸਟਿਵ ਸੀਜ਼ਨ ਹੁੰਦੇ ਆ, ਉਹ they want to give another chance, right? So they think, okay, let's try one more time. Okay, so they try, and because ਬੱਚੇ ਵੀ ਕਈ ਵਾਰੀ ਹੁੰਦੇ ਆ, ਫਿਰ ਕ੍ਰਿਸਮਸ ਹੈਗੀ ਆ ਜਾਂ ਨਿਊ ਈਅਰ ਹੈਗਾ ਜਾਂ ਥੈਂਕਸਗਿਵਿੰਗ ਹੈਗੀ ਆ ਜਾਂ ਕੁਛ ਹੋਰ ਜਿਹੜੇ ਫੈਸਟਿਵਸ ਹੈਗੇ ਆ ਉਸ ਸਮੇਂ ਦੇ ਵਿੱਚ, ਸੋ ਉਹ ਫਿਰ ਟਰਾਈ ਕਰਦੇ ਆ। ਫਿਰ ਜੇ ਉਹ ਨਹੀਂ ਵਰਕ ਕਰਦੇ ਤਾਂ ਜਨਵਰੀ ਫਰਵਰੀ 'ਚ ਫਿਰ ਉਹ ਪ੍ਰੋਸੈਸ ਫਿਰ ਸ਼ੁਰੂ ਹੋ ਜਾਂਦਾ ਲੜਾਈ ਝਗੜੇ ਦਾ, ਫਿਰ ਮਾਰਚ 'ਚ ਜਾ ਕੇ ਤੁਹਾਡੇ ਡਿਵੋਰਸ ਹੁੰਦੇ ਆ ਜਿਹੜੇ ਉਸ ਤਰ੍ਹਾਂ ਦੇ ਬੰਦੇ ਹੈਗੇ ਆ। ਇੱਕ ਦੂਸਰਾ ਉਸੇ ਤਰ੍ਹਾਂ ਹੀ ਅਗਸਤ, ਉਹ ਅਗਸਤ ਹੁੰਦਾ ਵੀ ਬੱਚੇ ਜਦੋਂ ਛੁੱਟੀਆਂ ਦੇ ਆਉਂਦੇ ਆ ਮਈ ਜੂਨ ਦੇ ਵਿੱਚ ਪੇਰੈਂਟਸ ਫੇਰ ਕੋਸ਼ਿਸ਼ ਕਰਦੇ ਆ ਵੀ ਸ਼ਾਇਦ ਆਪਾਂ ਇਕੱਠੇ ਰਹਿ ਲਈਏ, ਕੋਸ਼ਿਸ਼ ਕਰ ਲਓ ਇੱਕ ਵਾਰੀ ਫੇਰ। ਸੋ ਉਸ ਹਿਸਾਬ ਦੇ ਨਾਲ ਜਿਹੜਾ ਹੈ ਉਹ ਜਿਹੜੀ ਫਿਰ ਜੇ ਉਹ ਨਹੀਂ ਵਰਕਆਊਟ ਹੁੰਦਾ ਤਾਂ ਫਿਰ ਉਹ ਜਿਹੜੇ ਅਗਸਤ ਦੇ ਵਿੱਚ ਡਿਵੋਰਸਿਸ ਜ਼ਿਆਦਾ ਹੁੰਦੇ ਆ। ਸੋ ਬੀਇੰਗ ਅਵੇਅਰ ਆਫ ਦੋਜ਼ 2 ਥਿੰਗਸ, ਵੀ ਕੋਸ਼ਿਸ਼, ਸ਼ਾਇਦ ਤੁਸੀਂ ਆਪਾਂ ਜਿਵੇਂ ਇੱਕ ਸੈਗਮੈਂਟ ਦੇ ਵਿੱਚ ਗੱਲ ਕੀਤੀ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਦੀ, ਉਹ ਇਮੋਸ਼ਨਲ ਇੰਟੈਲੀਜੈਂਸ ਬੀਇੰਗ ਅਵੇਅਰ ਆਫ ਦੋਜ਼ ਥਿੰਗਸ, ਜਸਟ ਮੇਕ ਸ਼ੋਰ ਵੀ ਆਪਾਂ ਜਿਹੜੇ ਹੈਗੇ ਆ ਉਹ, ਜੇ ਤੁਹਾਡੀ ਲੜਾਈ ਝਗੜਾ ਚੱਲ ਰਿਹਾ ਹੈ, ਬੀਇੰਗ ਰਿਸਪੈਕਟਫੁਲ ਐਂਡ ਲਿਸਨਿੰਗ ਟੂ ਦ ਅਦਰ ਸਾਈਡ ਐਂਡ ਟਰਾਈਂਗ ਟੂ ਰਿਜ਼ੋਲਵ what is the core issue. Okay, ਤਾਂ ਜ਼ਿੰਦਗੀ ਦੇ ਵਿੱਚ ਫਿਰ ਆਪਣੀ ਈਗੋ ਨੂੰ ਪਾਸੇ ਕਰਕੇ ਸਮਝ ਲਓ ਵੀ ਆਪਾਂ ਜੇ ਹੰਬਲ ਹੋ ਕੇ ਇੱਕ ਦੂਸਰੇ ਨਾਲ ਗੱਲ ਕਰਾਂਗੇ ਤਾਂ ਵਧੀਆ ਗੱਲ ਹੈ, ਕਿਉਂਕਿ ਹਸਬੈਂਡ ਵਾਈਫ ਕੋਈ ਅਲੱਗ ਟੀਮ 'ਚ ਨਹੀਂ ਹੈਗੇ, ਉਹ ਦੋਨੇ ਇੱਕੋ ਟੀਮ 'ਚ ਹੀ ਖੇਡ ਰਹੇ ਆ, ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ, ਬੱਚਿਆਂ ਨੂੰ ਪਾਲਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਮਾੜਾ ਮੋਟਾ ਕਿਸੇ ਦਾ ਟਾਈਮਿੰਗ ਫਿੱਟ ਨਹੀਂ ਹੋ ਰਹੀ, ਰਲਾ ਨਹੀਂ ਮਿਲ ਰਹੀ ਹੈ, ਤਾਂ ਉਹ ਸੁਲਝਾਈ ਜਾ ਸਕਦੀ ਆ ਜੇ ਆਪਾਂ ਕੋਸ਼ਿਸ਼ ਕਰੀਏ। ਅਗਲੀ ਗੱਲ ਕਰਦੇ ਹਾਂ ਟਾਈਮਿੰਗ ਦੀ ਆਪਾਂ, ਵੀ ਜੱਜ ਜਿਹੜੇ ਆ ਉਹ ਕਿਹੜੇ ਟਾਈਮ ਦੇ ਵਿੱਚ ਜ਼ਿਆਦਾ ਲੀਨੀਅੰਟ ਆ। ਆਈ ਥਿੰਕ ਤੁਸੀਂ ਆਲਰੇਡੀ ਸਮਝ ਗਏ ਹੋਵੋਗੇ ਜਦੋਂ ਆਪਾਂ ਡਾਕਟਰ ਦੀ ਗੱਲ ਕੀਤੀ, ਇਹ ਗੱਲ ਬਹੁਤ ਡਾਟਾ ਇਹਦੇ ਪਿੱਛੇ, ਵੀ ਜਿਹੜੇ ਜੱਜ ਆ ਨਾ ਉਹ ਮੋਰ ਲੀਨੀਅੰਟ ਹੁੰਦੇ ਆ ਬ੍ਰੇਕ ਤੋਂ ਬਾਅਦ, ਰਾਈਟ। ਸੋ ਜੇ ਤੁਸੀਂ ਜੱਜ ਕੋਲੇ ਜਾਣਾ, ਕੋਈ ਟਿਕਟ ਆ, ਕੋਈ ਕੰਮ ਕਰਾਉਣਾ ਹੈਗਾ, ਕੋਈ ਕੁਝ ਹੋਰ ਕਰਾਉਣਾ ਹੈਗਾ, ਜਾਂ ਤਾਂ ਅਰਲੀ ਮਾਰਨਿੰਗ ਫਸਟ ਫਿਊ ਟਾਈਮਿੰਗ ਦੇ ਵਿੱਚ ਕਰ ਲਵੋ, ਤੇ ਜਾਂ ਫਿਰ ਬ੍ਰੇਕ ਤੋਂ ਬਾਅਦ। ਓਕੇ, ਉਦੋਂ ਜਿਹੜਾ ਹੈ ਉਹ ਜੱਜ ਜਾਂ ਜਿਹਦੇ ਤੋਂ ਤੁਸੀਂ ਕੋਈ ਡਿਸੀਜਨ ਲੈਣਾ ਹੈ ਉਹ ਮੋਰ ਲੀਨੀਅੰਟ ਹੁੰਦਾ। ਸੋ ਜਸਟ ਅ ਟਾਈਮਿੰਗ, ਰਾਈਟ। ਸੋ ਇਫ ਯੂ pick up the right timings, then life can be lived easier without you doing anything. Just picking a right time, judge may be lenient, right? ਜੇ ਤੁਸੀਂ ਕੁਛ ਆਪਣੀ ਟਿਕਟ ਦੀ, ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ ਜਾਂ ਕੁਛ ਹੋਰ ਟਿਕਟ ਮਿਲ ਗਈ, ਜਾਂ ਤੁਸੀਂ ਜੱਜ ਦੇ ਕੋਲੇ ਕੋਈ ਕੇਸ ਲੱਗਿਆ ਤੁਹਾਡਾ, ਜਾਂ ਤੁਸੀਂ ਕੋਈ ਕਿਸੇ ਤੋਂ ਅਪਰੂਵਲ ਲੈਣੀ ਆ, ਤਾਂ that is the good time, after break or in the morning. Okay? ਦੋਸਤੋ, ਆਪਾਂ ਸ਼ਾਮਲ ਹਾਂ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਜ਼ਿੰਦਗੀ ਦੇ ਵਿੱਚ ਟਾਈਮਿੰਗ ਦੀ। ਲਾਈਫ ਦੇ ਵਿੱਚ ਪਰਫੈਕਟ ਟਾਈਮਿੰਗ ਉਹ ਸਾਇੰਟੀਫਿਕ ਹੈ, ਉਸ ਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ, ਕਿਵੇਂ ਅਪਲਾਈ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਥੋੜੀ ਜਿਹੀ ਸਾਹ ਵਾਲੀ ਹੋ ਜਾਵੇ, ਥੋੜਾ ਜਿਹਾ ਸੌਖਾ ਹੋ ਜਾਵੇ, ਵਿਦਾਊਟ ਯੂ ਡੂਇੰਗ ਮਚ ਆਫ ਅ ਥਿੰਗ, ਜਸਟ ਪਿਕਿੰਗ ਅਪ ਦ ਰਾਈਟ ਟਾਈਮ। ਓਕੇ, ਸੋ ਆਪਾਂ ਫੇਰ ਮਿਲਦੇ ਹਾਂ ਤੀਸਰੇ ਸੈਗਮੈਂਟ ਦੇ ਵਿੱਚ, ਤੀਸਰੇ ਭਾਗ ਦੇ ਵਿੱਚ, ਸਤਵਿੰਦਰ ਸਿੰਘ ਮਾਂਗਟ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ। ਦੋਸਤੋ, ਤੁਸੀਂ ਸ਼ਾਮਲ ਹੋ
ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮੰਗੜ ਦੇ ਨਾਲ ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਹੈ। ਦੋਸਤੋ, ਅੱਜ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਟਾਈਮਿੰਗ ਦੇ ਉੱਤੇ। ਲਾਈਫ ਦੇ ਵਿੱਚ ਟਾਈਮਿੰਗ ਦੀ ਕੀ ਮਹੱਤਤਾ ਹੈ, ਤੇ ਜੇ ਤੁਸੀਂ ਸਹੀ ਟਾਈਮ ਦੇ ਉੱਤੇ ਆਪਣੇ ਰਾਈਟ ਡਿਸੀਜਨ ਲੈਂਦੇ ਹੋ, ਰਾਈਟ ਕੰਮ ਕਰਦੇ ਹੋ, ਤਾਂ ਤੁਹਾਡੀ ਜਿਹੜੀ ਜ਼ਿੰਦਗੀ ਹੈ ਨਾ ਉਹ ਬੈਟਰ ਹੋ ਸਕਦੀ ਹੈ, ਉਹ ਚੰਗੀ ਹੋ ਸਕਦੀ ਹੈ। ਠੀਕ ਹੈ, ਉਹਦੇ ਉੱਤੇ ਆਪਾਂ ਗੱਲ ਕੀਤੀ ਪਹਿਲੇ 2 ਸੈਗਮੈਂਟਸ ਦੇ ਵਿੱਚ ਵੀ ਤੁਹਾਡਾ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਡਿਸੀਜਨਸ ਲੈਣ ਲਈ ਖਾਤਰ ਕਿਹੜਾ ਚੰਗਾ ਟਾਈਮ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਮੈਰਿਜ ਕਰਾਉਣੀ ਹੈ, ਰਿਲੇਸ਼ਨਸ਼ਿਪ ਕ੍ਰੀਏਟ ਕਰਨਾ, ਤਾਂ ਕਿਹੜਾ ਚੰਗਾ ਟਾਈਮ ਹੈ ਬੋਥ ਬॉयਜ਼ ਲਈ ਤੇ ਗਰਲਸ ਲਈ? ਕਿਹੜਾ ਚੰਗਾ ਟਾਈਮ ਹੈ, ਕਿਦੋਂ ਤੁਹਾਨੂੰ ਜਿਹੜਾ ਹੈ ਉਹ ਮੈਰਿਜ ਕਰ ਲੈਣੀ ਚਾਹੀਦੀ ਹੈ? ਕਿਹੜੇ ਅਪਾਇੰਟਮੈਂਟ ਡਾਕਟਰਾਂ ਦੀ ਬਣਾਉਣੀ ਹੈ ਜਾਂ ਸਰਜਰੀ ਕਰਾਉਣੀ ਹੈ? ਕਿਹੜਾ ਚੰਗਾ ਟਾਈਮ ਹੈ? ਕਿਹੜੇ ਟਾਈਮ ਦੇ ਉੱਤੇ ਤੁਸੀਂ ਡਾਕਟਰ ਦੀ ਅਪਾਇੰਟਮੈਂਟ ਬਣਾਵੋ, ਕਿਹੜੇ ਟਾਈਮ ਤੇ ਸਰਜਰੀ ਕਰੋ, ਕਿਹੜੇ ਟਾਈਮ ਤੇ ਕਿਹੜੇ ਸਮੇਂ ਦੇ ਵਿੱਚ ਜ਼ਿਆਦਾ ਡਿਵੋਰਸਿਸ ਹੁੰਦੇ ਆ, ਤਾਂ ਕਿ ਤੁਸੀਂ ਲਿਬਡ ਮੋਰ ਅਵੇਅਰ ਹੋਵੋ, ਲਿਬਡ ਮੋਰ ਆਪਣੀ ਇਮੋਸ਼ਨਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਬਚਾ ਸਕਦੇ ਹੋ ਰਿਲੇਸ਼ਨਸ਼ਿਪ ਨੂੰ, ਤਾਂ ਬਚਾ ਲਓ। ਰਾਈਟ, ਤੁਹਾਨੂੰ ਪਰ ਪਤਾ ਹੈ ਕਦ ਲਈ ਹੁੰਦੇ ਹਨ। ਕਿਹੜੇ ਸਮੇਂ ਦੇ ਉੱਤੇ ਜਿਹੜੀ ਉਹ ਨੈਪ ਲੈਣਾ ਜ਼ਰੂਰੀ ਹੈ ਤੇ ਕਿੰਨਾ ਨੈਪ ਲੈਣਾ ਚਾਹੀਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 25 ਮਿੰਟ ਤੋਂ ਘੱਟ ਦੁਪਹਿਰੇ ਜੇ ਤੁਸੀਂ ਰੋਟੀ ਪਾਣੀ ਖਾ ਕੇ ਥੋੜੀ ਜਿਹੀ ਵਾਕ ਕਰਕੇ ਆਪਣਾ 25 ਮਿੰਟ 20 ਮਿੰਟ ਨੈਪ ਕਰ ਲਓ, ਅੱਖਾਂ ਮੀਚ ਲਵੋ, ਨੀਂਦ ਆਉਂਦੀ ਹੈ ਕਿ ਨਹੀਂ ਆਉਂਦੀ ਕੋਈ ਗੱਲ ਨਹੀਂ, ਪਰ ਉਹ ਤੁਹਾਡੀ ਜ਼ਿੰਦਗੀ ਦੇ ਜਿਹੜਾ ਆਫਟਰਨੂਨ ਹੈ ਔਰ ਜਿਸ ਦਾ ਦਿਨ ਦਾ ਆਫਟਰਨੂਨ ਹੈ ਫਿਰ ਬੜਾ ਵਧੀਆ ਨਿਕਲ ਸਕਦਾ। ਜੱਜਸ ਕਦੋਂ ਲੀਨੀਅੰਟ ਹੁੰਦੇ ਆ, ਆਪਾਂ ਉਹਦੀ ਗੱਲਬਾਤ ਕੀਤੀ, ਜਿਹੜੀ ਉਹ ਬ੍ਰੇਕ ਤੋਂ ਬਾਅਦ ਹੈ। ਰਾਈਟ, ਉਹਨਾਂ ਦਾ ਜਿਹੜਾ ਲੀਨੀਅੰਟ ਹੋਣਾ ਜ਼ਿਆਦਾ ਹੈ। ਹੁਣ ਆਪਾਂ ਅਗਲੀ ਟਾਈਮਿੰਗ ਦੀ ਗੱਲ ਕਰਦੇ ਆ, ਉਹ ਹੈ ਵੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕਦੋਂ ਪਹਿਲਾਂ ਜਾਵੋ ਦਾ ਮਤਲਬ ਆ ਵੀ ਲੈਟਸ ਸੇ ਤੁਸੀਂ ਇੰਟਰਵਿਊ ਤੇ ਜਾਣਾ ਜਾਂ ਤੁਸੀਂ ਇਲੈਕਸ਼ਨ ਲੜ ਰਹੇ ਹੈਗੇ ਹੋ, when should you go first and when you should not go first, right? ਉਹਦੀ ਕੀ ਟਾਈਮਿੰਗ ਆ, ਉਹਦੇ ਉੱਤੇ ਕਿਵੇਂ ਤੁਹਾਡੀ ਪਲੇਸਮੈਂਟ ਆ ਜਾਂ ਰਾਈਟ ਟਾਈਮਿੰਗ ਆ। ਸੋ ਜੇ ਤਾਂ ਤੁਸੀਂ ਲੈਟਸ ਸੇ ਇਲੈਕਸ਼ਨ ਲੜ ਰਹੇ ਹੋ, ਰਾਈਟ, ਤੁਸੀਂ ਬੈਲਟ ਤੇ ਹੋ, ਜੇ ਤੁਹਾਡੇ ਕੋਲੇ ਆਪਸ਼ਨ ਆ, ਕਈ ਵਾਰੀ ਤਾਂ ਆਪਸ਼ਨ ਹੁੰਦੀ ਨਹੀਂ ਹੈਗੀ, ਪਰ ਜੇ ਆਪਸ਼ਨ ਹੈ ਤਾਂ ਜਿਹੜਾ ਤੁਸੀਂ ਇਲੈਕਸ਼ਨ ਲੜਨ ਵੇਲੇ ਕੋਸ਼ਿਸ਼ ਮਤਲਬ ਇਹ ਹੋਣਾ ਚਾਹੀਦਾ ਵੀ ਜੇ ਪਹਿਲਾਂ ਜਾ ਸਕੋ, ਪਹਿਲਾਂ ਤੁਹਾਡਾ ਨਾਂ ਹੋਵੇ। ਰਾਈਟ, ਸੋ ਕਈ ਵਾਰੀ ਬੰਦੇ ਚੇਂਜ ਕਰ ਲੈਂਦੇ ਆਪਣਾ ਨਾਂ, ਲਾਸਟ ਨੇਮ ਜਾਂ ਫਰਸਟ ਨੇਮ, ਤਾਂ ਕਿ ਉਹ ਅਲਫਾਬੈਟਿਕਲੀ ਹੁੰਦਾ। ਸੋ ਜੇ ਤੁਸੀਂ ਅਲਫਾਬੈਟਿਕਲੀ ਪਿਕ ਕਰਨਾ ਹੈਗਾ ਤਾਂ ਉਹ ਪਹਿਲਾਂ ਚਲੇ ਜਾਣ। ਜਿਹੜੇ ਬੰਦੇ ਦਾ ਨਾਂ A ਤੋਂ ਸ਼ੁਰੂ ਹੋਇਆ ਲਾਸਟ ਨੇਮ, ਤਾਂ ਉਹ ਪਹਿਲਾਂ ਹੋਊਗਾ, ਤੇ ਜਿਹੜਾ ਪਹਿਲਾਂ ਹੈਗਾ ਉਹਨੂੰ ਬੈਨੀਫਿਟ ਮਿਲ ਜਾਂਦਾ ਕਈ ਵਾਰ ਜਦੋਂ ਇਲੈਕਸ਼ਨ ਦੇ ਵਿੱਚ, ਕਿਉਂਕਿ ਸਾਰੇ ਇਨਸਾਨ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੂੰ ਸਾਰਿਆਂ ਵਾਲੇ ਤਾਂ ਪੜ੍ਹਿਆ ਨਹੀਂ ਹੁੰਦਾ, ਤੇ ਉਹ ਜਿਹੜਾ ਜੇ ਤੁਸੀਂ ਬੈਲਟ ਇਲੈਕਸ਼ਨਸ ਲੜ ਰਹੇ ਹੋ ਤੇ ਹਰੇ ਤੁਹਾਡੀ ਰੀਚ ਨਹੀਂ ਹੈਗੀ ਸਾਰੇ ਤੱਕ, ਤੁਹਾਡਾ ਬ੍ਰਾਂਡ ਨਹੀਂ ਹੈਗਾ, ਤੁਹਾਨੂੰ ਸਾਰੇ ਲੋਕ ਜਾਣਦੇ ਨਹੀਂ ਹੈਗੇ, ਤਾਂ ਤੁਹਾਡਾ ਪਹਿਲੇ ਨਾਂ ਦੇ ਉੱਤੇ, ਪਹਿਲੇ ਕੁਝ ਨਾਵਾਂ ਦੇ ਉੱਤੇ ਤੁਹਾਡਾ ਨਾਂ ਆਉਣਾ ਉਹ ਤੁਹਾਨੂੰ ਬੈਨੀਫੀਸ਼ੀਅਲ ਹੋ ਸਕਦਾ। ਦੂਸਰਾ, when you are not the default choice, ਮਤਲਬ ਕਈ ਵਾਰੀ ਕੀ ਹੈਗਾ ਵੀ ਜੇ ਲੈਟਸ ਸੇ ਕਿਸੇ ਬੰਦੇ ਨੇ ਉਹ ਡੀਫਾਲਟ ਚੋਇਸ ਆ, ਰਾਈਟ, ਕਿਸੇ ਇੰਟਰਵਿਊ ਤੇ ਪ੍ਰਮੋਸ਼ਨ ਦੇ ਉੱਤੇ ਆਲ ਦੈਟ ਸਟਫ, ਪਰ ਤੁਸੀਂ ਜੇ ਉਸ ਤੁਹਾਡੀ ਡੀਫਾਲਟ ਚੋਇਸ ਨਹੀਂ ਹੈਗੀ ਤਾਂ ਫਿਰ ਤੁਸੀਂ ਪਹਿਲਾਂ ਕਰੋ, ਫਿਰ ਤੁਹਾਡਾ ਨਾਂ ਜਿਹੜਾ ਹੈਗਾ ਦੈਨ ਯੂ ਸ਼ੁਡ ਗੋ ਫਸਟ। ਜੇ ਤੁਸੀਂ ਰਾਈਟ, ਲੈਟਸ ਸੇ ਤੁਸੀਂ ਆਪਣੀ ਅਸੀਂ ਕੰਪਨੀ ਦੀ ਲਾ ਲਓ ਗੱਲ ਵੀ ਤੁਸੀਂ ਕਿਸੇ ਨੂੰ ਆਪਣਾ ਪ੍ਰੋਡਕਟ ਪਿਚ ਕਰ ਰਹੇ ਹੋ, ਉੱਥੇ 3 ਹੋਰ ਕੰਪੀਟੀਸ਼ਨ 'ਚ ਵੀ ਤੁਹਾਡੇ ਨਾਲ ਆ, ਰਾਈਟ, ਤੇ 3 ਜਣੇ ਹੋਰ ਵੀ ਹੈਗੇ ਆ, ਉੱਥੇ ਜਿਹੜਾ ਹੈਗਾ ਤੁਸੀਂ ਡੀਫਾਲਟ ਚੋਇਸ ਨਹੀਂ ਹੈਗੀ ਉਹਦੀ, ਤੁਸੀਂ means you know that they are going to go with somebody else, so you should go first. You should pick a time and say like, we would like to present first, so that's an important thing. ਤੇ ਜੇ relatively few competitors ਹੋਣ, ਲੈਟਸ ਸੇ 4 ਜਾਂ 5, ਤਾਂ ਵੀ ਪਹਿਲਾਂ ਜਾਓ, ਕਿਉਂਕਿ ਫਿਰ ਤੁਸੀਂ ਜਿਹੜਾ ਹੈਗਾ ਉਹ ਬੈਟਰ ਹੈਗਾ ਤੁਹਾਡੇ ਲਈ ਪਹਿਲਾਂ ਜਾਣਾ। ਅਗਲੀ ਗੱਲ ਸਮਝ ਲਓ ਇਸੇ ਤੋਂ ਹੀ ਲੈ ਲਓ ਵੀ ਜੇ ਉੱਥੇ ਜ਼ਿਆਦਾ ਕੰਪੀਟੀਸ਼ਨ ਆ, ਤੁਹਾਡੀ ਇੰਟਰਵਿਊ ਤੇ ਤੁਸੀਂ ਜਾਣਾ, ਉੱਥੇ ਤੁਹਾਡੇ ਕੋਲ ਚੋਇਸ ਹੋਵੇ ਤੇ ਟਾਈਮਿੰਗ ਪਿਕ ਕਰ ਸਕਦੇ ਹੋਵੋ, ਤੇ ਜੇ ਉੱਥੇ ਰਿਲੇਟਿਵਲੀ ਸਟਰੋਂਗ ਕੰਪੀਟੀਸ਼ਨ ਆ, ਲੋਟ ਆਫ ਪੀਪਲ ਇਨ ਦਾ ਪਾਈਪਲਾਈਨ, ਲੋਟ ਆਫ ਪੀਪਲ ਆਰ ਇੰਟਰਵਿਊਇੰਗ ਫॉर ਅ ਜੌਬ, then go first, then that's a better thing for you, for ਤੁਹਾਡਾ ਜਿਹੜਾ ਸਕਸੈਸ ਹੈ ਉਹ ਬੈਟਰ ਹੋ ਸਕਦੀ ਹੈ। ਤੁਸੀਂ ਕਦੋਂ ਨਹੀਂ ਜਾਣਾ, when you should not go first, ਉਹਦੇ ਚ ਜਿਵੇਂ ਇਹਦੇ ਆਪੋਜ਼ਿਟ ਲਾ ਲਓ ਪਹਿਲੀ ਗੱਲ ਦੇ, when you are not the default choice, okay, if you are the default choice
ਰਾਈਟ। ਜਿਵੇਂ ਪਹਿਲੇ ਆਪਾਂ ਗੱਲ ਕੀਤੀ ਨਾ, if you're not a default choice then you go first. In this case, if you are the default choice, then don't go first. Right? Let other people go first because you already have this thing. If you are many, if there are many competitors, if you are creating an uncertain environment, ਜਿੱਥੇ ਤੁਹਾਨੂੰ ਲੋੜ ਆ ਪਹਿਲਾਂ, let somebody go and struggle with and deal with that uncertainty, and then you go present it or you compete there. ਜਦੋਂ competition ਥੋੜਾ ਹੀ ਆ, ਕੋਈ ਜ਼ਿਆਦਾ ਨਹੀਂ ਹੈਗਾ, ਫਿਰ ਤੁਹਾਨੂੰ ਪਹਿਲਾਂ ਜਾਣ ਦੀ ਲੋੜ ਨਹੀਂ, ਫਿਰ then you go at the end of it, because ultimately that ਜਿਹੜਾ competition ਹੈਗਾ ਉਹ ਆਟੋਮੈਟਿਕਲੀ ਜਦੋਂ ਤੁਸੀਂ ਪਿਚ ਕਰਨਾ ਹੈਗਾ, ਤੁਸੀਂ ਉਹ ਸਟਰੋਂਗਰ ਹੋਵੋਗੇ, ਉਹ ਜਿਹੜਾ ਪਹਿਲਾਂ ਹੀ ਵੀਕ ਕੰਪੀਟੀਸ਼ਨ ਹੈਗਾ ਤਾਂ ਤੁਸੀਂ ਪਿਕ ਕਰਨਾ ਜਿਹੜਾ ਹੈਗਾ ਉਹ ਈਜ਼ੀ ਹੈਗਾ। ਫਿਰ ਇੱਕ ਹੋਰ ਗੱਲ ਆਪਾਂ, ਇਹ ਤਾਂ ਚਲੋ ਇਹਦੀ ਟਾਈਮਿੰਗ ਦੀ ਗੱਲ ਹੋ ਗਈ ਵੀ ਕਦੋਂ ਪਹਿਲਾਂ ਜਾਣਾ ਤੇ ਕਦੋਂ ਜਾਣਾ ਚਾਹੀਦਾ ਤੇ ਕਦੋਂ ਨਹੀਂ ਜਾਣਾ ਚਾਹੀਦਾ। ਤੁਹਾਨੂੰ ਕਦੋਂ ਐਕਸਰਸਾਈਜ਼ ਕਰਨੀ ਚਾਹੀਦੀ ਹੈ? ਆਪਾਂ ਕਈ ਵਾਰੀ ਦੇਖਿਆ ਬਹੁਤ ਇਨਸਾਨ ਜਿਹੜੇ ਉਹ ਕਹਿੰਦੇ ਸਵੇਰੇ ਉੱਠ ਕੇ ਸਾਰ ਪਹਿਲਾਂ ਐਕਸਰਸਾਈਜ਼ ਕਰੋ, ਕੋਈ ਕਹਿੰਦਾ ਬਾਅਦ ਚ ਕਰੋ, ਕੋਈ ਕਿਵੇਂ ਹੈ। ਅਗੇਨ ਤੁਸੀਂ ਦੇਖਣਾ ਵੀ ਐਕਸਰਸਾਈਜ਼ ਦਾ ਪਰਪਸ ਕੀ ਆ। ਜੇ ਤਾਂ ਤੁਸੀਂ ਮਾਰਨਿੰਗ ਪਰਸਨ ਹੋ, ਤੁਹਾਡੀ ਬਾਡੀ ਅਲਰਟ ਆਲਰੇਡੀ ਹੈਗੀ ਆ, ਤੁਸੀਂ ਬੈਟਰ ਡਿਸੀਜਨ ਮਾਰਨਿੰਗ ਬਣਾ ਸਕਦੇ ਹੋ, ਤੇ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਜਦੋਂ ਸਲੋ ਡਾਊਨ ਹੋ ਸਕਦੀ ਹੈ, ਫਿਰ ਤੁਹਾਨੂੰ ਇੰਜਰੀ ਹੋ ਸਕਦੀ ਹੈ ਨਾ, ਕਿਉਂਕਿ ਤੁਹਾਡੀ ਬਾਡੀ ਸਲੋ ਡਾਊਨ ਹੋਣੀ ਹੋਗੀ ਆਫਟਰਨੂਨ ਚ। ਦੂਸਰਾ then maybe it's better to pick the time in the morning for exercise. ਜਿਹੜੇ ਇਸੇ ਤਰ੍ਹਾਂ ਹੀ, so go back into your chronotype. Are you the morning person? Are you the evening person, night person? Then accordingly ਤੁਹਾਡੀ ਬਾਡੀ ਜਿਹੜੀ ਹੈਗੀ ਆ ਤੁਹਾਨੂੰ ਕਿਵੇਂ ਬੈਟਰ ਹੈਗਾ, ਉਸ ਦੇ ਹਿਸਾਬ ਨਾਲ ਤੁਸੀਂ ਆਪਣੇ ਐਕਸਰਸਾਈਜ਼ ਜਿਹੜਾ ਸਮਾਂ ਹੈ ਉਹਨੂੰ ਪਿਕ ਕਰ ਲਓ। ਨਾਟ ਫੋਲੋ ਅਦਰ ਪੀਪਲ, ਫੋਲੋ ਯੂਰ ਬਾਡੀ। ਯੂਰ ਜਿਹੜੀ ਬਾਡੀ ਦੇ ਹਿਸਾਬ ਨਾਲ ਆਪਣੀ ਐਕਸਰਸਾਈਜ਼ ਦਾ ਟਾਈਮ ਪਿਕ ਕਰੋ, ਉਦੋਂ ਤੁਹਾਨੂੰ ਜ਼ਿਆਦਾ ਜਿਹੜੇ ਉਹਦੇ ਬੈਨੀਫਿਟਸ ਹੋਣਗੇ ਜੇ ਤੁਸੀਂ ਉਹਨੂੰ ਪਿਕ ਕਰੋਗੇ। ਇੱਕ ਗੱਲ ਹੋਰ ਉਹ ਆਪਾਂ ਜਿਹੜੀ ਹੈਗੀ ਆ ਉਹ ਵੀ ਜਿਹੜੀ ਨਾ ਇਨਸਾਨ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਅਪਸ ਐਂਡ ਡਾਊਨਸ ਜਾਂਦਾ, ਰਾਈਟ। ਸਾਰੀ ਜ਼ਿੰਦਗੀ ਕੁਛ ਚੰਗੇ ਮੂਮੈਂਟਸ ਹੁੰਦੇ ਆ, ਕੁਛ ਨਹੀਂ ਹੁੰਦੇ ਹੈਗੇ, ਪਰ ਕਿਹੜਾ ਜ਼ਿੰਦਗੀ ਦਾ ਸਮਾਂ ਜਦੋਂ ਉਹ ਆਲਮੋਸਟ ਸਲੰਪ ਚ ਹੁੰਦਾ, ਮੀਨਸ ਉਹਦਾ ਇਹ ਸਮਝ ਲਓ ਵੀ ਉਦੋਂ ਜਿਹੜੀ ਜ਼ਿੰਦਗੀ ਦਾ ਭਾਰੀ ਹੋ ਜਾਂਦੀ ਹੈ, ਉਹਨੂੰ ਫੀਲ ਲੱਗਦਾ ਵੀ ਯਾਰ ਬਹੁਤ ਔਖਾ ਕੰਮ ਹੋ ਗਿਆ, ਜ਼ਿੰਦਗੀ ਤਾਂ ਜਿਹੜੀ ਆ ਉਹ ਠੀਕ ਨਹੀਂ ਹੈਗੀ, ਰਾਈਟ। ਉਹ ਜਿਹੜਾ ਸਮਾਂ ਨਾ, ਜਿਹੜੇ ਸਾਇੰਟੀਫਿਕਲੀ ਬੇਸਡ ਔਨ ਦਾ ਡਾਟਾ, ਬੇਸਡ ਔਨ ਦਾ ਰਿਸਰਚ, ਉਹ ਕਹਿੰਦੇ ਵੀ 50-55 ਸਾਲ ਦੇ ਨੇੜੇ ਤੇਰੇ, ਕੁਛ 2 ਸਾਲ ਇੱਧਰ ਨੂੰ ਲੈ ਲਓ, 2 ਸਾਲ ਉੱਧਰ ਨੂੰ ਲੈ ਲਓ, ਉਸ ਸਮੇਂ ਦੇ ਵਿੱਚ ਜਿਹੜਾ ਜ਼ਿੰਦਗੀ ਜਿਹੜੀ ਆ ਉਹ ਹੈਵੀ ਹੋ ਜਾਂਦੀ ਆ, ਭਾਰੀ ਹੋ ਜਾਂਦੀ ਆ, ਉਦੋਂ ਸਲੰਪ ਆ ਜਾਂਦਾ ਤੁਹਾਡੀ ਜ਼ਿੰਦਗੀ 'ਚ। ਤੇ ਜਦੋਂ ਉਹਨਾਂ ਨੇ ਏਪਸ ਜਿਹੜੇ ਆਪਣੇ ਮੰਕੀ ਲਾ ਲਓ ਜਾਂ ਜਿਹੜੇ ਦੂਸਰੇ ਲਾ ਲਓ, ਉਹਨਾਂ ਨੂੰ ਵੀ ਦੇਖਿਆ ਤਾਂ ਉਹ ਵੀ ਉਸੇ ਏਜ ਦੇ ਵਿੱਚ ਜਿਹੜੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਸਮਝ ਲਓ ਵੀ ਉਹਨਾਂ ਨੂੰ ਭਾਰੀ ਹੋ ਜਾਂਦੀ ਆ, ਫਿਰ ਉਹ ਖੁਸ਼ ਨਹੀਂ ਰਹਿੰਦੇ, ਡਿਪਰੈਸਡ ਹੁੰਦੇ ਆ ਜ਼ਿਆਦਾ, ਰਾਈਟ। ਉਹਨਾਂ ਨੂੰ ਕਰਨੀ ਕੁਛ ਕਰਨੀ, ਉਹਦੇ ਪਿੱਛੇ ਨਾ ਗੱਲ ਤਾਂ ਸਿੰਪਲ ਹੀ ਆ ਵੀ ਸਾਇੰਟੀਫਿਕਲੀ ਉਹ ਤੁਹਾਡੀ ਜਿਹੜੀਆਂ ਜ਼ਿੰਦਗੀ ਦੀਆਂ ਰਿਸਪੌਂਸਿਬਿਲਿਟੀਜ਼ ਆ ਨਾ, ਤੁਸੀਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਿਆ, ਪੜ੍ਹੇ ਲਿਖੇ, ਫਿਰ ਵਿਆਹ ਹੋ ਗਿਆ, ਫਿਰ ਬੱਚੇ ਪਾਲੇ, ਆਲ ਦੋਜ਼ ਰਿਸਪੌਂਸਿਬਿਲਿਟੀਜ਼ ਆਰ ਫਾਈਨਲੀ ਕਿਕਿੰਗ ਅਪ। ਐਂਡ ਤੁਸੀਂ ਜਦੋਂ 50-55 ਸਾਲ ਦੀ ਉਮਰ ਦੇ ਵਿੱਚ ਹੋ ਗਏ ਤਾਂ ਉਦੋਂ ਤੁਹਾਨੂੰ ਲੱਗਦਾ ਉਹ ਮੈਂ ਸਾਰੀ ਜ਼ਿੰਦਗੀ ਲੰਘ ਗਈ, ਮੈਂ ਤਾਂ ਆਪਣੇ ਲਈ ਕੁਝ ਕੀਤਾ ਹੀ ਨਹੀਂ, ਮੈਂ ਤਾਂ ਆਪਣੀ ਜ਼ਿੰਦਗੀ ਤਾਂ ਉਵੇਂ ਲੰਘ ਗਈ ਮੇਰੀ। ਸੋ ਫਿਰ ਉਦੋਂ ਡਿਪਰੈਸ਼ਨ ਜਾਂ ਅਨਹੈਪੀਨੈਸ ਜਾਂ ਉਦੋਂ ਲੱਗਦਾ ਜ਼ਿਆਦਾ ਜਾਣੇ ਸਾਰਿਆਂ ਜਣਿਆਂ ਨੂੰ ਨਹੀਂ, ਕੁਛ ਕਈਆਂ ਦੀ ਬਹੁਤ ਵਧੀਆ ਜ਼ਿੰਦਗੀ ਹੈ, ਕਈ ਬਹੁਤ ਖੁਸ਼ ਹੋਣਗੇ ਉਸ ਜ਼ਿੰਦਗੀ। ਸੋ ਟੇਕ ਇਟ ਜਰਨਲ। ਬਟ ਜਿਹੜਾ 50-55 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਜਿਹੜਾ ਹੈ ਉਹ ਫਿਰ ਹੈਵੀ ਫੀਲ ਕਰਦਾ, ਡਿਪਰੈਸ਼ਨ ਫੀਲ ਕਰਦਾ, ਅਨਹੈਪੀ ਫੀਲ ਕਰਦਾ ਅਰਾਊਂਡ 50-55 ਸਾਲ ਦੀ ਉਮਰ ਚ ਲਾ ਲਓ, ਰਾਈਟ। ਫਿਰ ਜਦੋਂ 60 ਸਾਲ ਟੱਪ ਜਾਂਦੇ ਆ, ਫਿਰ ਉਹ ਦੁਬਾਰਾ ਜਿਹੜੀ ਉੱਤੇ ਨੂੰ ਜਾਣਾ, ਖੁਸ਼ੀ ਦੀ ਲੈਵਲ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ, ਕਿਉਂਕਿ ਸ਼ਾਇਦ ਜ਼ਿੰਮੇਵਾਰੀਆਂ ਘਟ ਜਾਂਦੀਆਂ, ਖੁਸ਼ ਜ਼ਿੰਦਗੀ ਮੋਰ ਸਟੇਬਲ ਹੋ ਜਾਂਦੀ ਆ। ਕਈ ਵਾਰੀ ਤੁਹਾਨੂੰ ਬਿਮਾਰੀਆਂ ਵੀ ਐਸੇ 50-55 ਸਾਲ ਦੀ ਉਮਰ ਚ ਲੱਗਦੀਆਂ, ਰਾਈਟ, ਕਿਉਂਕਿ ਜ਼ਿੰਦਗੀ ਦਾ ਉਦੋਂ ਤੱਕ ਜ਼ਿੰਦਗੀ ਜਿਹੜੀ ਆ ਤੁਸੀਂ ਆਪਣੀ ਪਰਿਵਾਰ ਦੀਆਂ ਜ਼ਿੰਦਗੀਆਂ, ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਈਆਂ, ਵੱਧਦੇ ਰਹੇ, ਕੰਮਕਾਰ ਕੀਤਾ, ਬਹੁਤ ਮਿਹਨਤ ਕੀਤੀ। ਫਿਰ ਉਸ ਉਮਰ ਤੇ ਤੁਹਾਡੀ ਜਿਹੜੀ ਸਰੀਰ ਜਿਹੜਾ ਹੈਗਾ ਉਹ ਚੇਂਜ ਹੁੰਦਾ, ਚੇਂਜ ਹੋਣ ਦੇ ਖਾਤਰ ਸ਼ਾਇਦ ਇਹ ਹੋ ਸਕਦਾ ਹੋਵੇ ਵੀ ਉਦੋਂ ਜਿਹੜੀ ਜ਼ਿੰਦਗੀ ਆ ਤੁਹਾਡੀ ਉਹ ਸਲੰਪ ਆ ਜਾਂਦੀ ਆ, ਉਦੋਂ ਤੁਹਾਨੂੰ ਫੀਲ ਹੁੰਦਾ ਵੀ ਮੇਰਾ ਜਿਹੜਾ ਜਿਹੜੀ ਆ ਉਹ ਜ਼ਿੰਦਗੀ ਖੁਸ਼ੀ ਨਹੀਂ ਹੈਗੀ। ਪਰ ਹੌਸਲਾ ਛੱਡਣ ਦੀ ਲੋੜ ਨਹੀਂ,
ਜੇ ਉਹ ਸਮਾਂ ਥੋੜਾ ਜਿਹਾ ਲੱਗਦਾ ਵੀ ਆ ਤਾਂ ਸਮਾਂ ਨੇ ਚੇਂਜ ਹੋ ਜਾਣਾ ਤੇ 2 4 4 5 ਸਾਲਾਂ ਨੂੰ ਜਦ ਤੱਕ ਤੁਸੀਂ 60 ਦੇ ਨੇੜੇ ਤੇੜੇ ਪਹੁੰਚਣਾ ਤਾਂ ਉਹ ਤੁਹਾਡੀ ਜ਼ਿੰਦਗੀ ਆ ਫਿਰ ਖੁਸ਼ੀ ਵੱਲ ਨੂੰ ਸ਼ੁਰੂ ਹੋ ਜਾਊਗੀ ਮੈਜੋਰਟੀ ਅਗੇਨ ਉਹਦੇ ਲਈ ਜਿਹੜਾ ਹੈਗਾ ਤੁਹਾਡਾ ਸੋ ਤੁਹਾਡੀ ਮਤਲਬ ਸਮੇਂ ਦੇ ਹਿਸਾਬ ਨਾਲ ਜ਼ਿੰਦਗੀ ਦਾ ਸੋ ਦੋਸਤੋ ਆਪਾਂ ਮੇਰੇ ਖਿਆਲ ਜ਼ਿੰਦਗੀ ਨੂੰ ਬਹੁਤ ਦੇਖ ਸਕਦੇ ਆ ਵੀ ਜਿਹੜਾ ਇੰਪੋਰਟੈਂਸ ਆ ਟਾਈਮਿੰਗ ਦੀ ਉਹ ਮੈਟਰ ਕਰਦੀ ਆ ਤੁਸੀਂ ਜੌਬ ਕਾ ਚੇਂਜ ਕਰਨੀ ਆ ਉਹਦਾ ਵੀ ਸਮਾਂ ਕਿਸ ਸਮੇਂ ਦੇ ਉੱਤੇ ਤੁਸੀਂ ਦੇਖਣਾ ਜਿਵੇਂ ਹੁਣ ਆਪਾਂ ਮਤਲਬ ਸਿੰਪਲ ਤੁਹਾਨੂੰ ਪਤਾ ਹੀ ਹੈ ਸਟਾਕ ਦੀ ਗੱਲ ਕਰ ਲਓ ਵੀ ਸਟਾਕ ਤੁਸੀਂ ਪਿਕ ਨਹੀਂ ਕਰ ਸਕਦੇ ਹੈਗੇ ਆਲਵੇਸ ਵੀ ਕਿਹੜਾ ਟਾਈਮ ਚੰਗਾ ਕਿਹੜਾ ਨਹੀਂ ਹੈਗਾ ਪਰ ਇਹ ਵੀ ਇੱਕ ਟੈਕਨੀਕ ਆ ਬੇਸਡ ਔਨ ਦਾ ਰਿਸਰਚ ਲਾਈਕ ਪਿੱਛੇ ਰੋਬੋਟਸ ਲੱਗੇ ਹੋਏ ਆ ਕੰਪਿਊਟਰ ਪ੍ਰੋਗਰਾਮਸ ਡਿਫਾਈਨ ਕਰਦੇ ਆ ਵੀ ਕਿਹੜੀ ਸਟਾਕ ਕਿਹੜੀ ਕੰਪਨੀ ਦਾ ਸਟਾਕ ਕਿਹੜੇ ਸਮੇਂ ਤੇ ਖਰੀਦਣਾ ਚਾਹੀਦਾ ਕਿਹੜੇ ਸਮੇਂ ਤੇ ਵੇਚਣਾ ਚਾਹੀਦਾ ਪਰ ਕਈ ਵਾਰੀ ਆਪਾਂ ਇਨਸਾਨ ਇੰਨੀ ਨੌਲੇਜ ਨਹੀਂ ਹੁੰਦੀ ਉਹਨੂੰ ਪਿਕ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਲੂਜ਼ ਕਰ ਦਿੰਦੇ ਆ ਸੋ ਡਾਟਾ ਜਿਹੜਾ ਹੈ ਉਹਦੇ ਪਿੱਛੇ ਉਹਦੇ ਹਿਸਾਬ ਨਾਲ ਸਾਇੰਟੀਫਿਕਲੀ ਜਿਹੜੀ ਟਾਈਮਿੰਗ ਆ ਉਹਨੂੰ ਬਹੁਤ ਇੰਪੋਰਟੈਂਟ ਆ ਸਮਝਣ ਦੀ ਖਾਤਰ ਤੇ ਲਾਉਣ ਦੀ ਖਾਤਰ ਆਪਣੀ ਜ਼ਿੰਦਗੀ ਦੇ ਵਿੱਚ ਸੋ ਜ਼ਿੰਦਗੀ ਦੇ ਜਿਹੜੇ ਇੰਪੋਰਟੈਂਟ ਡਿਸੀਜਨਸ ਆ ਚਾਹੇ ਉਹ ਤੁਹਾਡੇ ਰਿਲੇਸ਼ਨਸ਼ਿਪ ਦੇ ਹੋਣ ਚਾਹੇ ਉਹ ਕੰਮਕਾਰ ਦੇ ਹੋਣ ਚਾਹੇ ਕੋਈ ਹੋਰ ਇਨਵੈਸਟਮੈਂਟਸ ਦੇ ਹੋਣ ਚਾਹੇ ਉਹ ਜ਼ਿੰਦਗੀ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਹੋਣ ਉਹਨਾਂ ਦੇ ਵਿੱਚ ਜੇ ਅਸੀਂ ਆਪਣੀ ਟਾਈਮਿੰਗਸ ਨੂੰ ਸਾਇੰਟੀਫਿਕਲੀ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਜਿਹੜੀ ਤੁਹਾਡੀ ਜ਼ਿੰਦਗੀ ਆ ਹੋ ਸਕਦਾ ਉਹਦੇ ਡਿਸੀਜਨਸ ਜਿਹੜੇ ਹਨ ਉਹ ਬੈਟਰ ਹੋਣਗੇ ਜਿਵੇਂ ਆਪਾਂ ਗੱਲ ਕੀਤੀ ਮੈਰਿਜ ਦੀ ਉੱਤੇ ਰਾਈਟ ਸੋ ਜੇ ਤੁਸੀਂ ਸਮੇਂ ਦੇ ਹਿਸਾਬ ਨਾਲ ਆਪਣੇ ਰਿਲੇਸ਼ਨਸ਼ਿਪ ਬਿਲਡ ਕਰ ਲਵੋ ਸਮੇਂ ਦੇ ਹਿਸਾਬ ਨਾਲ ਜੇ ਤੁਸੀਂ ਵਿਆਹ ਕਰਾਉਣਾ ਤਾਂ ਸਮੇਂ ਦੇ ਹਿਸਾਬ ਨਾਲ ਕਰਾ ਲਓ ਤੇ ਜੇ ਉਹ ਉਮਰ ਦੇ ਹਿਸਾਬ ਜਿਹੜੀ ਆਪਾਂ ਗੱਲ ਕੀਤੀ ਵੀ ਜੇ ਮੁੰਡਾ ਤਾਂ 30 ਸਾਲ ਦੇ ਨੇੜੇ ਤੇੜੇ ਅੱਜ ਕੱਲ ਦੇ ਹਿਸਾਬ ਨਾਲ ਕਰ ਲੈਣਾ ਚਾਹੀਦਾ ਕੁੜੀ ਆ ਕਿਉਂਕਿ ਕੁੜੀਆਂ ਛੇਤੀ ਮੈਚੁਰ ਹੋ ਜਾਂਦੀਆਂ ਉਹਨਾਂ ਨੂੰ 27 28 ਸਾਲ ਦੀ ਉਮਰ ਦੇ ਵਿੱਚ ਆਪਣਾ ਵਿਆਹ ਕਰ ਲੈਣਾ ਚਾਹੀਦਾ ਤਾਂ ਗੱਲ ਤਾਂ ਟਾਈਮਿੰਗ ਦੀ ਆ ਜੇ ਹੁਣ ਟਾਈਮਿੰਗ ਫਿੱਟ ਬਹਿ ਗਈ ਤੁਹਾਨੂੰ ਚੰਗਾ ਸਾਥੀ ਮਿਲ ਗਿਆ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜੂਗੀ ਜੇ ਹੁਣ ਤੁਸੀਂ ਟਾਈਮ ਨਿਗਾਤਾ ਬੱਚਿਆਂ ਨੂੰ ਰਾਈਟ ਤੇ ਨਾ ਕੀਤਾ ਫਿਰ ਉਹ ਲੇਟ ਹੋ ਜਾਊਗਾ ਫਿਰ ਉਹਦੇ ਹਿਸਾਬ ਨਾਲ ਲੇਟ ਬੱਚੇ ਹੋਣਗੇ ਲੇਟ ਪ੍ਰੋਬਲਮਾਂ ਹੋਣਗੀਆਂ ਜਾਂ ਜਿਵੇਂ ਸਮਝ ਲਓ ਵੀ ਫਿਰ ਹੋਰ ਪ੍ਰੋਬਲਮ ਵੱਧ ਜਾਂਦੀਆਂ ਸੋ ਟਾਈਮਿੰਗ ਬਹੁਤ ਇੰਪੋਰਟੈਂਟ ਗੱਲ ਆ ਸੋ ਦੋਸਤੋ ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗਟ ਦੇ ਨਾਲ ਤੇ ਦੋਸਤੋ ਅੱਜ ਆਪਾਂ ਗੱਲ ਕੀਤੀ ਜ਼ਿੰਦਗੀ ਦੇ ਵਿੱਚ ਟਾਈਮਿੰਗ ਦੀ ਇੰਪੋਰਟੈਂਸ ਆਫ ਟਾਈਮਿੰਗ ਇਨ ਲਾਈਫ ਰਾਈਟ ਉਹ ਜਿਹੜੀਆਂ ਮੈਂ ਮਲਟੀਪਲ ਤੁਹਾਡੇ ਨਾਲ ਐਗਜ਼ਾਮਪਲਸ ਸ਼ੇਅਰ ਕੀਤੀਆਂ ਜੇ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰ ਲਵੋ ਤਾਂ ਹੋ ਸਕਦਾ ਆਪਣੀ ਜ਼ਿੰਦਗੀ ਦੇ ਕੁਝ ਜਿਹੜੇ ਡਿਸੀਜਨਸ ਹਨ ਉਹ just understanding the timing, understanding science behind it, understanding the data behind it will make it better. So ਦੋਸਤੋ ਆਪਾਂ ਅੱਜ ਆਪਣਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡਾ ਪੰਜਾਬੀ ਰੇਡੀਓ USA ਦੇ ਵਿੱਚ ਸਤਿੰਦਰ ਸਿੰਘ ਮਾਂਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ ਸਤਿ ਸ੍ਰੀ ਅਕਾਲ